ਦੁਨੀਆ ਭਰ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਵੱਡੀਆਂ ਸਿਆਸੀ ਤਬਦੀਲੀਆਂ ਸਾਡੇ ਸਾਹਮਣੇ ਦੇਖਣ ਨੂੰ ਮਿਲ ਰਹੀਆਂ ਨੇ। ਪਿਛਲੇ ਦਿਨਾਂ ਦੇ ਦੌਰਾਨ ਅਸੀਂ ਦੇਖਿਆ ਕਿ ਕਿਵੇਂ ਸੀਰੀਆ ਦੇ ਵਿੱਚ ਵੀ ਜਿਹੜਾ ਸਰਕਾਰ ਦਾ ਤਖਤਾ ਪਲਟ ਹੋਇਆ ਤੇ ਇਸ ਸਮੇਂ ਜਿਹੜੀ ਸਿਆਸਤ ਆ ਉਹ ਖੇਤਰੀ ਜਾਂ ਕਿਸੇ ਇੱਕ ਮੁਲਕ ਦੀ ਲੋਕਲ ਸਿਆਸਤ ਨਾ ਰਹਿ ਕੇ ਸਿਆਸਤ ਦਾ ਅਸੀਂ ਕਹਿ ਸਕਦੇ ਹਾਂ ਕਿ ਪੂਰੀ ਤਰ੍ਹਾਂ ਦੇ ਨਾਲ ਅੰਤਰਰਾਸ਼ਟਰੀਕਰਨ ਹੋ ਚੁੱਕਿਆ। ਤੇ ਇਸ ਸਮੇਂ ਕੋਈ ਵੀ ਮੁਲਕ, ਕੋਈ ਵੀ ਖਿੱਤਾ ਜਿਹੜਾ ਆ ਦੁਨੀਆ ਦੇ ਵਿੱਚ ਹੋਰ ਥਾਵਾਂ ਤੇ ਹੋ ਰਹੀਆਂ ਗੱਲਾਂ-ਬਾਤਾਂ ਤੋਂ ਅਲੱਗਾ ਨਹੀਂ ਰੱਖ ਕੇ ਦੇਖਿਆ ਜਾ ਸਕਦਾ। ਤੇ ਇਸ ਸਮੇਂ ਜੋ ਵੀ ਦੁਨੀਆ ਦੇ ਵਿੱਚ ਚੱਲ ਰਿਹਾ ਤੇ ਉਹਦੇ 'ਚ ਸਿੱਖ ਫੈਕਟਰ ਜਿਹੜਾ ਆ, ਉਹ ਵੀ ਬੜੇ ਹੀ ਵੱਡੇ ਪੱਧਰ ਤੇ ਵਿਚਾਰਿਆ ਜਾ ਰਿਹਾ ਆ। ਸਿੱਖਾਂ ਦੀ ਸਟਰਗਲ ਜਿਹੜੀ ਆ ਉਹ ਹਰ ਵੱਡੇ ਪਲੇਟਫਾਰਮ ਦੇ ਉੱਤੇ ਇੱਕ ਜਿਹੜਾ ਹੌਟ ਟੌਪਿਕ ਆ ਉਹ ਬਣੀ ਹੋਈ ਆ। ਤੇ ਅੱਜ ਅਸੀਂ ਇਸੇ ਤਰੀਕੇ ਦੇ ਇੱਕ ਇੰਟਰਨੈਸ਼ਨਲ ਪਲੇਟਫਾਰਮ ਦੇ ਵਿੱਚ ਸਿੱਖ ਮਸਲੇ ਤੇ ਹੋਈ ਗੱਲਬਾਤ ਬਾਰੇ ਆਪਣੇ ਇਸ ਸ਼ੋਅ ਦੇ ਵਿੱਚ ਗੱਲਬਾਤ ਕਰਾਂਗੇ। ਤੇ ਮੇਰੇ ਨਾਲ ਇਸ ਸ਼ੋਅ ਦੇ ਵਿੱਚ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਡਾਕਟਰ ਇਕਤਦਾਰ ਚੀਮਾ ਉਹ ਸ਼ਾਮਲ ਹੋ ਰਹੇ ਨੇ। ਤੇ ਡਾਕਟਰ ਚੀਮਾ ਹੋਰਾਂ ਨੂੰ ਜੀ ਆਇਆਂ ਨੂੰ ਕਹਿਣ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਆਪਣੇ ਦਰਸ਼ਕਾਂ ਦੇ ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਸਾਡੀ ਅੱਜ ਦੀ ਇਹ ਸਾਰੀ ਗੱਲਬਾਤ ਜਿਹੜੀ ਆ, ਉਹ ਪਿਛਲੇ ਦਿਨੀਂ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਔਨ ਜੈਨੋਸਾਈਡ ਜਿਹੜੀ ਆ, ਉਸ ਦੀ 76ਵੀਂ ਜਿਹੜੀ ਵਰ੍ਹੇਗੰਢ ਆ, 76ਵੀਂ ਕਮੈਮੋਰੇਸ਼ਨ ਆ, ਉਹਦੇ ਸੰਬੰਧੀ ਨਿਊਯਾਰਕ ਦੇ ਵਿੱਚ ਜਿਹੜੀ ਇੱਕ ਬੜੀ ਅਹਿਮ ਇਕੱਤਰਤਾ ਹੋਈ ਆ, ਉਸ ਬਾਰੇ ਅਸੀਂ ਗੱਲਬਾਤ ਕਰਾਂਗੇ। ਤੇ ਕਿਉਂਕਿ ਉਸ ਇਕੱਤਰਤਾ ਦੇ ਵਿੱਚ ਡਾਕਟਰ ਇਕਤਦਾਰ ਚੀਮਾ ਨੇ ਸ਼ਮੂਲੀਅਤ ਕੀਤੀ ਤੇ ਜਿਹੜਾ ਸਿੱਖ ਜੈਨੋਸਾਈਡ ਦਾ ਮਸਲਾ ਵੀ ਆ, ਉਹ ਵੀ ਉੱਥੇ ਰੇਸ ਕੀਤਾ। ਤੇ ਇਸ ਸਮੇਂ ਕਿਉਂਕਿ ਦੁਨੀਆ ਭਰ ਦੇ ਵਿੱਚ ਯੂਨਾਈਟਿਡ ਨੇਸ਼ਨਸ ਦੇ ਉੱਤੇ ਕਈ ਸਵਾਲ ਖੜੇ ਹੋ ਰਹੇ ਆ। ਹੋਰ ਜਿਹੜੇ ਜੈਨੋਸਾਈਡ ਹੈਗੇ ਆ, ਉਹ ਨਹੀਂ ਰੁਕ ਰਹੇ ਆ, ਜੈਨੋਸਾਈਡ ਲਗਾਤਾਰ ਹੋ ਰਹੇ ਆ। ਤੇ ਜਿਹੜਾ ਸਿੱਖ ਜੈਨੋਸਾਈਡ ਆ, ਉਹਦੀ ਮਾਨਤਾ ਦੇ ਲਈ ਜਿਵੇਂ ਪਿਛਲੇ ਦਿਨੀਂ ਕੈਨੇਡਾ ਦੇ ਵਿੱਚ ਜਿਹੜਾ ਰੈਜ਼ੋਲਿਊਸ਼ਨ ਆ, ਉਹਨੂੰ ਰੋਕਿਆ ਗਿਆ। ਤੇ ਇਸ ਤੋਂ ਇਲਾਵਾ ਹੋਰ ਕਈ ਮੁਲਕਾਂ ਦੇ ਵਿੱਚ ਜਿਹੜੀ ਸਿੱਖ ਜੈਨੋਸਾਈਡ ਦੇ ਰੈਜ਼ੋਲਿਊਸ਼ਨ ਦੀ ਗੱਲਬਾਤ ਚੱਲ ਰਹੀ ਆ। ਤੇ ਇਹ ਸਾਰੇ ਮਸਲਿਆਂ ਨੂੰ ਲੈ ਕੇ ਤੇ ਯੂਨਾਈਟਿਡ ਨੇਸ਼ਨਸ ਦੇ ਵਿੱਚ ਰੈਜ਼ੋਲਿਊਸ਼ਨ ਦੇ ਉੱਤੇ ਕਿਸ ਤਰ੍ਹਾਂ ਦਾ ਜਿਹੜਾ ਡਾਇਲੋਗ ਆ ਜਿਹੜਾ ਜੈਨੋਸਾਈਡ ਦੇ ਮਸਲੇ ਤੇ ਉਹ ਉੱਭਰ ਕੇ ਸਾਹਮਣੇ ਆ ਰਿਹਾ। ਇਹਨਾਂ ਸਾਰੀਆਂ ਅੰਦਰੂਨੀ ਗੱਲਾਂ ਬਾਤਾਂ ਬਾਰੇ ਅੱਜ ਅਸੀਂ ਡਾਕਟਰ ਚੀਮਾ ਤੋਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਤੇ ਡਾਕਟਰ ਚੀਮਾ, ਮੈਂ ਤੁਹਾਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਕਹਿੰਦਾ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸੁਖਵਿੰਦਰ ਸਿੰਘ ਜੀ, ਤੁਹਾਨੂੰ ਤੇ ਸਾਡੇ ਸੁਣਨ ਵਾਲੇ ਦਰਸ਼ਕਾਂ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਤੇ ਜਿਹੜੇ ਸਾਡੇ ਮੁਸਲਮਾਨ ਭੈਣ ਭਰਾ ਟੀਵੀ 84 ਦੇ ਦਰਸ਼ਕ ਨੇ, ਉਹਨਾਂ ਨੂੰ ਅਸਲਾਮ ਅਲੈਕੁਮ। ਬਿਲਕੁਲ ਜੀ ਡਾਕਟਰ ਚੀਮਾ, ਜਿਵੇਂ ਤੁਸੀਂ ਅਸੀਂ ਇਹ ਤੋਂ ਪਹਿਲਾਂ ਵੀ ਜਿਹੜੀ ਮੇਰੀ ਲਾਸਟ ਇੰਟਰਵਿਊ ਸੀ ਤੁਹਾਡੇ ਨਾਲ, ਉਹ ਵੀ ਜੈਨੋਸਾਈਡ ਦੇ ਬਾਰੇ ਸੀ ਕਿ ਜਿਹੜੇ ਜੈਨੋਸਾਈਡ ਦੇ ਰੈਜ਼ੋਲਿਊਸ਼ਨ ਆ ਰਹੇ ਆ, ਵੱਡੇ ਪੱਧਰ ਤੇ ਲੋਕਾਂ ਨੇ ਉਹਨੂੰ ਦੇਖਿਆ ਵੀ, ਸਰਾਹਿਆ ਵੀ ਉਸ ਗੱਲਬਾਤ ਨੂੰ। ਤੇ ਅੱਜ ਇਹ ਉਸੇ ਕੜੀ ਦੇ ਵਿੱਚ, ਕਿਉਂਕਿ ਹੁਣ ਪਿਛਲੇ ਦਿਨ ਇਵੈਂਟ ਵੀ ਹੋ ਕੇ ਹਟਿਆ, ਤੇ ਮੈਂ ਗੱਲਬਾਤ ਨੂੰ ਉਸੇ ਕੜੀ 'ਚ ਅੱਗੇ ਤੋਰਨ ਦੀ ਕੋਸ਼ਿਸ਼ ਕਰਦਾ। ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਜ਼ਰੂਰ ਸਾਨੂੰ ਕਿ ਜਿਹੜੀ ਇਹ ਯੂਨਾਈਟਿਡ ਨੇਸ਼ਨ ਕਨਵੈਨਸ਼ਨ ਔਨ ਜੈਨੋਸਾਈਡ ਆ, ਇਹ ਹੈ ਕੀ ਆ? ਤੇ ਮਤਲਬ ਇਹਦੇ ਬਾਰੇ ਜਿਹੜੀ ਮੁੱਢਲੀ ਜਿਹੀ ਜਾਣਕਾਰੀ ਆ, ਉਹ ਜ਼ਰੂਰ ਸਾਡੇ ਦਰਸ਼ਕਾਂ ਨੂੰ ਤੇ ਮਤਲਬ ਦਿਓ ਜੀ। ਜ਼ਰੂਰ ਜੀ। ਜਿਹੜਾ ਤੁਹਾਨੂੰ ਪਤਾ UN ਜਦੋਂ ਹੋਂਦ 'ਚ ਆਇਆ ਵਾ, ਤੇ ਜਿਹੜੇ ਮੁੱਢਲੇ ਕੁਝ ਕਨਵੈਨਸ਼ਨ ਸਨ, ਉਹਨਾਂ 'ਚ ਇੱਕ ਕਨਵੈਨਸ਼ਨ ਔਨ ਜੈਨੋਸਾਈਡ ਵੀ ਸੀ, ਜਿਹੜਾ 9 ਦਸੰਬਰ 1948 ਨੂੰ ਜਿਹੜਾ ਵਾ ਉਹ ਤਿਆਰ ਹੋਇਆ। ਤੇ 12 ਜਨਵਰੀ 1951, ਤਕਰੀਬਨ 3 ਕੁ ਸਾਲ ਉਹਨਾਂ ਨੂੰ ਲੱਗੇ, 2-2.5 ਸਾਲ ਕਹਿ ਲਓ, ਦੇਸ਼ਾਂ ਨਾਲ ਸਲਾਹ ਕਰਦਿਆਂ ਕਿ ਇਹਦੀ ਰੂਪਰੇਖਾ ਕੀ ਹੋਣੀ ਚਾਹੀਦੀ ਆ। ਸੋ 9 ਦਸੰਬਰ 1948 ਨੂੰ ਤਿਆਰ ਹੋ ਕੇ 12 ਜਨਵਰੀ 1951 ਨੂੰ UN ਜਨਰਲ ਅਸੈਂਬਲੀ ਨੇ ਇੱਕ ਰੈਜ਼ੋਲੂਸ਼ਨ ਰਾਹੀਂ ਇਸ ਕਨਵੈਨਸ਼ਨ ਔਨ ਜੈਨੋਸਾਈਡ ਨੂੰ ਮਾਨਤਾ ਦਿੱਤੀ। ਇਹਦੇ ਹੁਣ ਤੱਕ 2024 ਕਿਉਂਕਿ ਮੁੱਕ ਰਿਹਾ ਹੈ, ਹੁਣ ਤੱਕ 153 ਦੇਸ਼ਾਂ ਨੇ ਇਹਨੂੰ ਰੈਟੀਫਾਈ ਕੀਤਾ ਵਾ। ਕਿਉਂਕਿ UN ਦੇ ਜਿੰਨੇ ਕਨਵੈਨਸ਼ਨ ਹੈ ਨਾ, ਉਹਨਾਂ ਨੂੰ ਹਰ ਮੈਂਬਰ ਸਟੇਟ ਦਾ ਫਰਜ਼ ਆ ਕਿ ਉਹਨੂੰ ਕਬੂਲ ਕਰੇ, ਰੈਟੀਫਾਈ ਕਰੇ। ਸੋ ਹੁਣ ਤੱਕ UN ਦੇ 153 ਦੇਸ਼ਾਂ ਨੇ ਇਹਨੂੰ ਕਬੂਲਿਆ ਵਾ। ਭਾਰਤ ਨੇ ਇਹਨੂੰ ਜਿਹੜਾ ਵਾ ਉਹ ਕਬੂਲਿਆ ਤਾਂ ਹੋਇਆ ਵਾ, ਪਰ ਮੈਂ ਨਾਲ ਇਹ ਜਾਣਕਾਰੀ ਦਿੰਦਾ ਜਾਵਾਂ ਕਿ ਭਾਰਤ ਨੇ ਜਿਹੜਾ ਵਾ ਉਹ ਇਹਦੇ ਉੱਤੇ ਆਪਣੀਆਂ ਰਿਜ਼ਰਵੇਸ਼ਨ ਜਮ੍ਹਾਂ ਕਰਵਾਈਆਂ ਹੋਈਆਂ।
ਉਹਨਾਂ ਨੇ ਇੰਟਰਨੈਸ਼ਨਲ ਪ੍ਰਭਾਵ ਦੇ ਹੇਠ ਇਹਨੂੰ ਕਬੂਲ ਤਾਂ ਲਿਆ ਸੀ, ਪਰ ਉਹਦੇ ਨਾਲ ਹੀ ਨਾਲ ਉਹਨਾਂ ਨੇ ਇਹਦੇ ਉੱਤੇ ਰੈਜ਼ਰਵੇਸ਼ਨਾਂ ਜਮ੍ਹਾਂ ਕਰਵਾਈਆਂ ਹੋਈਆਂ ਵਾ। ਖਾਸ ਤੌਰ ਤੇ ਜਿਹੜਾ ਜੈਨੋਸਾਈਡ ਕਨਵੈਨਸ਼ਨ ਦਾ ਉਹ ਹਿੱਸਾ ਵਾ ਜਿਹਦੇ ਹੇਠ ਕਾਰਵਾਈ ਹੋਣੀ ਆ ਕਿਸੇ ਵੀ ਜੈਨੋਸਾਈਡ ਕਮਿਟ ਕਰਨ ਵਾਲੇ ਦੇਸ਼ ਦੇ ਖਿਲਾਫ। ਯਾਨੀ ਜਿਹੜਾ ਇਹਦਾ ਮੇਨ ਜਿਹੜਾ ਮੁੱਖ ਇਹਦੀ ਜਿਹੜਾ ਆਰਟੀਕਲ ਆ, ਵੀ ਜਿਹੜੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ ਉਹ ਸਜ਼ਾ ਦੇਵੇਗੀ ਜੈਨੋਸਾਈਡ ਦੇ ਦੋਸ਼ੀਆਂ ਨੂੰ। ਸੋ ਉਹ ਜਿਹੜਾ ਆਰਟੀਕਲ ਆ ਉਹਦੇ ਉੱਤੇ ਭਾਰਤ ਨੇ ਜਿਹੜਾ ਵਾ ਰੈਜ਼ਰਵੇਸ਼ਨ ਜਮ੍ਹਾਂ ਕਰਵਾਈ ਹੋਈ ਆ, ਜਿਹੜੀ ਹੁਣ ਤੱਕ ਉਹਨਾਂ ਵਿਡਰਾਅ ਨਹੀਂ ਕੀਤੀ। ਸੋ ਜਦੋਂ ਆਪਾਂ ਸਿੱਖ ਜੈਨੋਸਾਈਡ ਦੀ ਗੱਲ ਵੀ ਕਰਦੇ ਹਾਂ ਤੇ ਸਾਨੂੰ ਇਹ ਵੀ ਜ਼ਿਹਨ 'ਚ ਹੋਣਾ ਚਾਹੀਦਾ ਕਿ ਭਾਰਤ ਸਰਕਾਰ ਨੇ ਜੈਨੋਸਾਈਡ ਤਾਂ 84 'ਚ ਸ਼ੁਰੂ ਹੋਇਆ ਵਾ, ਪਰ ਉਸ ਤੋਂ ਬਹੁਤ ਪਹਿਲਾਂ ਜਿਹੜਾ ਵਾ ਉਹ ਰੈਜ਼ਰਵੇਸ਼ਨ ਜਮ੍ਹਾਂ ਕਰਵਾ ਲਈ ਸੀ, ਕਿਉਂਕਿ ਉੱਥੇ ਦੀ ਜਿਹੜੀ ਉਸ ਦੀ ਕਾਂਗਰਸ ਦੀ ਸਰਕਾਰ ਦੇ ਹੇਠ ਉਹ ਜੈਨੋਸਾਈਡ ਦੇ ਰੈਜ਼ਰਵੇਸ਼ਨ ਜਮ੍ਹਾਂ ਹੋਈ ਸੀ ਕਨਵੈਨਸ਼ਨ ਤੇ। ਉਹਦਾ ਸ਼ਾਇਦ ਕਾਰਨ ਇਹ ਸੀ ਕਿ ਉਹਨਾਂ ਨੇ ਉਸ ਵੇਲੇ ਫੈਸਲਾ ਕੀਤਾ ਸੀ ਜੇ ਕੱਲ ਨੂੰ ਅਸੀਂ ਘੱਟ ਗਿਣਤੀਆਂ ਦਾ ਜੈਨੋਸਾਈਡ ਕਰੀਏ ਤੇ ICJ ਤੱਕ ਇਹ ਗੱਲ ਨਾ ਪਹੁੰਚ ਸਕੇ। ਸੋ ਇਹ ਵਜ੍ਹਾ ਦਾ ਪਿਛੋਕੜ ਜੈਨੋਸਾਈਡ ਕਨਵੈਨਸ਼ਨ ਦਾ। ਰੈਜ਼ਰਵੇਸ਼ਨ ਦਾ ਕੀ ਮਤਲਬ ਆ ਡਾਕਟਰ ਚੀਮਾ? ਮਤਲਬ ਵੀ ਰੈਜ਼ਰਵੇਸ਼ਨ ਜਿਵੇਂ ਇੱਕ ਤੁਸੀਂ ਰੈਟੀਫਾਈ ਕਰ ਲੈਂਦੇ ਹੋ ਕਨਵੈਨਸ਼ਨ ਨੂੰ, ਉਹਦੇ ਨਾਲ ਤੁਸੀਂ ਜ਼ਿੰਮੇਵਾਰ ਹੋ ਗਏ ਹੋ, ਪਰ ਰੈਜ਼ਰਵੇਸ਼ਨ ਦੇ ਨਾਲ ਕੀ ਫਿਰ ਜਿਹੜੀ ਇੰਡੀਅਨ ਗਵਰਨਮੈਂਟ ਆ, ਜੇ ਕੱਲ ਨੂੰ ਮਾਮਲਾ ਜਾਂਦਾ ਵੀ ਆ ICJ ਦੇ ਵਿੱਚ, ਮਤਲਬ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ, ਤਾਂ ਇੰਡੀਆ ਉਹਦੇ ਵਿੱਚ ਸ਼ਾਮਲ ਨਹੀਂ ਹੋਊਗਾ? ਦੇਖੋ, ਜਿਹੜੀ ਮੈਂ ਪਹਿਲਾਂ ਕਿਹਾ ਰੈਜ਼ਰਵੇਸ਼ਨ ਦਾ ਮਤਲਬ ਇਹ ਹੁੰਦਾ ਵਾ ਵੀ ਜਦੋਂ ਕੋਈ ਦੇਸ਼ ਕਿਸੇ ਵੀ ਕਨਵੈਨਸ਼ਨ ਨੂੰ ਰੈਟੀਫਾਈ ਕਰਦਾ ਵਾ ਤੇ ਉਹਦੇ ਅਧਿਕਾਰ ਆ ਕਿ ਉਹ ਕਹੇ ਵੀ ਮੈਂ ਓਵਰਆਲ ਇਸ ਗੱਲ ਨਾਲ ਸਹਿਮਤ ਆ ਵੀ ਇਹ ਕਨਵੈਨਸ਼ਨ ਹੋਣਾ ਚਾਹੀਦਾ, ਪਰ ਜਿਹੜਾ ਇਹਦਾ ਪ੍ਰੋਸੀਜਰ ਆ ਜਾਂ ਇਹਦੀ ਕੋਈ ਇੱਕ ਆਰਟੀਕਲ ਜਿਹਾ ਵਾ ਜਿਹਦੇ ਨਾਲ ਮੈਂ ਸਹਿਮਤ ਨਹੀਂ ਹੈਗਾ। ਸੋ ਉਹਦਾ ਜਿਹੜਾ ਇੱਕ ਆਰਟੀਕਲ ਹੈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਵਿੱਚ ਦੋਸ਼ੀਆਂ ਨੂੰ ਲਿਜਾਣ ਦਾ, ਉਹਦੇ ਉੱਤੇ ਭਾਰਤ ਨੇ ਇਹ ਜਿਹੜੀ ਆ ਆਪਣੀ ਰੈਜ਼ਰਵੇਸ਼ਨ ਜਮ੍ਹਾਂ ਕਰਾਈ ਹੋਈ ਆ ਵੀ ਉਹਦੇ ਵਾਸਤੇ ਸਾਰੀਆਂ ਪਾਰਟੀਆਂ ਦਾ ਸਹਿਮਤ ਹੋਣਾ ਜ਼ਰੂਰੀ ਆ ਤਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਤੱਕ ਗੱਲ ਪਹੁੰਚਾਉਣ ਲਈ। ਸੋ ਇਹ ਰੈਜ਼ਰਵੇਸ਼ਨ ਉਹਨਾਂ ਦੀ ਅੱਜ ਵੀ ਹੈਗੀ ਆ। ਸੋ ਇਹਨੂੰ ਇੰਨਾ ਕੰਪਲੈਕਸ ਉਹਨਾਂ ਨੇ ਬਣਾਇਆ ਵਾ ਕਿ ਕੋਈ ਵੀ ਜੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਭਾਰਤ ਪ੍ਰਤੀ ਹੋਣ ਵਾਲੀ ਜੈਨੋਸਾਈਡ ਨੂੰ ਲੈ ਕੇ ਜਾਣਾ ਚਾਹੇ ਤੇ ਉਹਦੇ ਲਈ ਔਖਾ ਹੋਵੇ ਜੀ। ਤੇ ਡਾਕਟਰ ਚੀਮਾ, ਮਤਲਬ ਜਿਵੇਂ ਇਸ ਕਨਵੈਨਸ਼ਨ ਦਾ ਜਿਹੜਾ ਪੂਰਾ ਨਾਂ ਵੀ ਆ, ਉਹ ਕਨਵੈਨਸ਼ਨ ਔਨ ਦਾ ਪ੍ਰੀਵੈਂਸ਼ਨ ਐਂਡ ਪਨਿਸ਼ਮੈਂਟ ਆਫ ਦਾ ਕ੍ਰਾਈਮ ਆਫ ਜੈਨੋਸਾਈਡ। ਤੇ ਮਤਲਬ ਜਿਵੇਂ ਤੁਸੀਂ ਹੁਣ ਦੱਸਿਆ ਕਿ ਇੰਡੀਆ ਨੇ ਰੈਜ਼ਰਵੇਸ਼ਨ ਜਮ੍ਹਾਂ ਕਰਵਾਈ ਆ, ਤੇ ਮਤਲਬ ਉਹ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿ ਸਕਦੇ ਵੀ ਪੂਰਾ ਜਿਹੜੀ ਕਨਵੈਨਸ਼ਨ ਦੀ ਭਾਵਨਾ ਆ ਉਹ ਪੂਰੀ ਨਹੀਂ ਹੋ ਸਕਦੀ ਇਸ ਮਾਮਲੇ 'ਚ। ਤਾਂ ਇਸ ਤੋਂ ਇਲਾਵਾ ਵੀ ਮਤਲਬ ਅੱਜ ਇਹ ਵੱਡੇ, ਕਿਉਂਕਿ ਇਸ ਵਾਰ ਵੀ ਜਦੋਂ ਇਹ ਸਾਰੀ ਇਹ ਵਰ੍ਹੇਗੰਢ ਮਨਾਈ ਗਈ ਆ, ਉਹ ਤੋਂ ਬਾਅਦ ਜਿੰਨੀਆਂ ਨਿਊਜ਼ ਕਵਰੇਜ ਹੋਈਆਂ ਨੇ, ਉਹਦੇ 'ਚ ਇਹ ਮਸਲਾ ਵੱਡੇ ਪੱਧਰ ਤੇ ਉਭਾਰਿਆ ਗਿਆ ਕਿ ਇੱਕ ਪਾਸੇ ਤਾਂ ਚਾਹੇ ਗਾਜ਼ਾ ਆ, ਚਾਹੇ ਹੋਰ ਥਾਵਾਂ ਦੇ ਉੱਤੇ ਜਿਹੜੇ ਜੈਨੋਸਾਈਡ ਆ ਉਹ ਲਗਾਤਾਰ ਹੋ ਰਹੇ ਆ, ਤੇ ਵੀ ਜਿਹੜਾ ਯੂਨਾਈਟਿਡ ਨੇਸ਼ਨ ਦੇ ਇਹ ਸਾਰੇ ਕਨਵੈਨਸ਼ਨਸ ਨੇ ਜਾਂ ਯੂਨਾਈਟਿਡ ਨੇਸ਼ਨ ਆਪਣੇ ਆਪ ਦੇ ਵਿੱਚ ਜੈਨੋਸਾਈਡ ਰੋਕਣ ਦੇ ਵਿੱਚ ਕਾਮਯਾਬ ਨਹੀਂ ਹੋਈ ਆ। ਤੇ ਇੰਡੀਆ ਵਾਲੇ ਮਾਮਲੇ 'ਚ ਵੀ ਤੁਸੀਂ ਦੱਸਿਆ ਵੀ ਉਹਦੀ ਰੈਜ਼ਰਵੇਸ਼ਨ ਆ, ਤਾਂ ਅਹਿਮੀਅਤ ਕੀ ਆ ਇਸ ਕਨਵੈਨਸ਼ਨ ਦੀ, ਜਾਂ ਇਹ ਜਿਹੜੀਆਂ ਸਾਰੀਆਂ ਮੀਟਿੰਗਸ ਹੁੰਦੀਆਂ ਨੇ ਉਹਨਾਂ ਦੀ ਅਹਿਮੀਅਤ ਕੀ ਸਮਝਦੇ ਹੋ ਤੁਸੀਂ? ਹਾਂਜੀ, ਬਹੁਤ ਵਧੀਆ ਸਵਾਲ ਹੈ। ਖਾਸ ਤੌਰ ਤੇ ਜਿਹੜਾ ਇਸ ਵੇਲੇ ਗਾਜ਼ਾ 'ਚ ਕ੍ਰਾਈਸਿਸ ਚੱਲ ਰਿਹਾ ਵਾ, ਉਹ ਤੇ ਜਿਹੜੀ ਦੁਨੀਆ 'ਚ ਪੈਦਾ ਹੋਈ ਹੈ ਉਹਦੇ ਬਾਅਦ ਦੁਨੀਆ ਇਹ ਪੁੱਛ ਰਹੀ ਆ ਕਿ UN ਦੇ ਕਨਵੈਨਸ਼ਨ ਤੇ UN ਸੰਸਥਾ ਦੇ ਤੌਰ ਤੇ ਕਿੰਨੀ ਕੁ ਰੈਲੀਵੈਂਟ ਆ, ਕੀ ਇਹ ਕਨਵੈਨਸ਼ਨ ਰੈਲੀਵੈਂਟ ਹੈਗੇ ਆ ਜਾਂ ਰੈਲੀਵੈਂਟ ਨਹੀਂ ਹੈਗੇ। ਕਿਉਂਕਿ ਜਿੰਨਾ ਵੱਡਾ ਅਟਰੋਸਿਟੀ ਕ੍ਰਾਈਮਸ ਹੋਏ ਆ ਗਾਜ਼ਾ ਦੇ ਵਿੱਚ, ਉਹ ਔਰ ਰੁਕ ਨਹੀਂ ਰਹੇ। ਇੰਨੀ ਰੈਜ਼ੋਲੂਸ਼ਨਸ ਆਉਣ ਦੇ ਬਾਵਜੂਦ, ਸੈਕਟਰੀ ਜਨਰਲ ਦੇ ਸਪੈਸ਼ਲ ਆਰਟੀਕਲ ਇਨਵੋਕ ਕਰਨ ਦੇ ਬਾਵਜੂਦ, ਜਨਰਲ ਅਸੈਂਬਲੀਜ਼ ਦੀ ਰੈਜ਼ੋਲੂਸ਼ਨ ਦੇ ਬਾਵਜੂਦ ਨਹੀਂ ਰੁਕ ਰਹੇ। ਇੱਕ ਚੀਜ਼ ਜਿਹੜੀ ਮੈਂ ਬੜੀ ਵਾਰੀ ਪਹਿਲਾਂ ਵੀ ਆਪਣੇ ਇੰਟਰਵਿਊ 'ਚ ਕਹੀ ਆ, ਬੜੀ ਵਾਰੀ ਸਾਡੇ ਜਿਹੜੇ ਆਮ ਦਰਸ਼ਕ ਆ ਜਾਂ ਆਮ ਬੰਦਾ ਆ ਉਹ ਇਹ ਸੋਚਦਾ ਵਾ ਕਿ ਯੂਨਾਈਟਿਡ ਨੇਸ਼ਨਸ ਕੋਈ ਇੰਟਰਨੈਸ਼ਨਲ ਪੁਲਿਸ ਫੋਰਸ ਦਾ ਨਾਮ ਆ ਜਾਂ ਯੂਨਾਈਟਿਡ ਨੇਸ਼ਨ ਕੋਈ ਇੰਟਰਨੈਸ਼ਨਲ ਮਿਲਟਰੀ ਫੋਰਸ ਆ ਜਿਹੜੀ ਕਿਤੇ ਉਹਦੇ ਬਣਾਏ ਹੋਏ ਕਨਵੈਨਸ਼ਨਾਂ ਦੀ ਕੋਈ ਉਲੰਘਣਾ ਹੋਵੇ ਤੇ ਉੱਥੇ ਜਾ ਕੇ ਤਹਿਸ ਨਹਿਸ ਕਰ ਦਊਗੀ ਜਾਂ ਫੜ ਕੇ ਦੋਸ਼ੀਆਂ ਨੂੰ ਡੱਕ ਦਊਗੀ। ਏਦਾਂ ਦੀ ਗੱਲ ਨਹੀਂ ਹੈਗੀ। UN ਨਾ ਤਾਂ ਇੰਟਰਨੈਸ਼ਨਲ ਪੁਲਿਸ ਫੋਰਸ ਆ, ਨਾ ਹੀ ਇੰਟਰਨੈਸ਼ਨਲ ਆਰਮੀ ਦਾ ਨਾਂ ਆ। UN ਸਿਰਫ ਇਹ ਜਿਹੜੀਆਂ ਆਲਮੀ ਮੁਲਕ ਆ ਜਾਂ ਦੇਸ਼ ਆ ਜਾਂ ਇਹਦੀ ਮੈਂਬਰ ਸਟੇਟ ਆ, ਉਹਦਾ ਇੱਕ ਫੋਰਮ ਆ, ਦੁਨੀਆ ਦੇ ਦੇਸ਼ਾਂ ਦਾ ਇੱਕ ਫੋਰਮ ਆ ਜਿਨ੍ਹਾਂ ਨੇ ਰਲ ਕੇ ਕੁਛ ਨਿਯਮ ਤੈਅ ਕੀਤੇ ਹੋਏ ਆ। ਪਰ ਜਿਹੜੀ ਅੱਜ ਦੇ UN ਦੇ ਸਟਰਕਚਰ ਸਭ ਤੋਂ ਵੱਡੀ ਘਾਟ ਆ ਉਹ ਇਹ ਆ ਕਿ UN ਕੋਲ ਜਿਹੜੀ ਪਾਵਰ ਆਫ ਇਨਫੋਰਸਮੈਂਟ ਆ ਜਾਂ ਲਾਗੂ ਕਰਨ ਦੀ ਜਿਹੜੀ ਤਾਕਤ ਆ
ਉਹਦਾ ਇਸਤੇਮਾਲ ਉਹ ਆਪਣੀ ਮੈਂਬਰ ਸਟੇਟ ਰਾਹੀਂ ਹੀ ਕਰ ਸਕਦਾ ਕਿ ਮੈਂਬਰ ਸਟੇਟ ਜਿਹੜੀਆਂ ਵਾ ਜਦੋਂ ਇਕੱਠੀਆਂ ਹੋ ਕੇ ਕਿਸੇ ਐਕਸ਼ਨ ਵਾਸਤੇ ਕਾਲ ਕਰਦੀਆਂ ਵਾ, ਰੋਕਣ ਦੀ ਗੱਲ ਕਰਦੀਆਂ ਵਾ, ਤੇ ਉਹਨੂੰ ਫਿਰ ਕੋਈ ਇੱਕ ਮੈਂਬਰ ਸਟੇਟ ਲੀਡ ਕਰੇ। ਜਿਸ ਤਰ੍ਹਾਂ ਅਸੀਂ ਦੇਖਿਆ, ਚਲੋ ਹਾਲ ਦੀ ਘੜੀ ਤਾਂ ਸਾਨੂੰ ਨਜ਼ਰ ਆ ਰਿਹਾ ਕਿ ਜਿਹੜਾ ਗਾਜ਼ਾ 'ਚ ਜੋ ਕੁਝ ਹੋ ਰਿਹਾ ਜਾਂ ਪੈਲਸਟਾਈਨ 'ਚ ਹੋ ਰਿਹਾ, ਉਹ 'ਚ UN ਆਪਣਾ ਕੰਮ ਤਾਂ ਕਰ ਰਹੀ ਹੈ। ਇਹ ਨਹੀਂ ਹੋਇਆ ਕਿ UN ਨੇ ਉੱਤੇ ਖਾਮੋਸ਼ੀ ਇਖਤਿਆਰ ਕੀਤੀ ਹੈ। ਤੁਸੀਂ ਦੇਖਿਆ ਕਿ ਬਾਰ-ਬਾਰ ਹਿਊਮਨ ਰਾਈਟਸ ਕਾਉਂਸਲ ਇਹਨੂੰ ਕੰਡੈਮ ਕਰ ਰਹੀ ਹੈ। ਸੈਕਟਰੀ ਜਨਰਲ ਨੇ ਬਹੁਤ ਤਗੜੀ ਤੇ ਗੱਲ ਕੀਤੀ। ਫਿਰ ਬੜਾ ਅਨਪ੍ਰੈਸੀਡੈਂਟਡ ਮੂਵ ਹੈ ਕਿ ICJ ਨੇ ਜਿਹੜਾ ਉਹ ਵਾਰੰਟ ਜਾਰੀ ਕੀਤੇ ਆ ਨੇਤਨਯਾਹੂ ਦੇ ਤੇ ਉਹਨਾਂ ਦੇ ਮਿਨਿਸਟਰ ਆਫ ਡਿਫੈਂਸ ਦੇ, ਨਾਲ ਹੀ ਨਾਲ ਹਮਾਸ ਦੇ ਲੀਡਰਾਂ ਦੇ। ਬੜੀ ਕੋਸ਼ਿਸ਼ ਕੀਤੀ ਇਸਰਾਈਲ ਨੇ ਕਿ ਉਸ ਪੂਰੀ ਪ੍ਰੋਸੀਡਿੰਗ ਨੂੰ ਰੋਕਿਆ ਜਾਏ। ਉਹਨੂੰ ਬਾਇਸਡ ਕਿਹਾ, ਜਿਹੜਾ ਇੰਟਰਨੈਸ਼ਨਲ ਪ੍ਰੋਸੀਕਿਊਟਰ ਆ ਕਰੀਮ ਖਾਨ, ਜਿਹੜਾ ICJ ਦਾ ਮੁੱਖ ਹੈਗਾ ਕਾਨੂੰਨਦਾਨ, ਉਹ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ। ਸੋ ਇਸ ਤੋਂ ਇਹ ਪਤਾ ਲੱਗਦਾ ਕਿ ਰੈਲੀਵੈਂਸ ਤੇ ਹੈ, ਕੰਪਲੀਟਲੀ ਰੈਲੀਵੈਂਟ ਨਹੀਂ ਹੈਗੇ ਕਨਵੈਨਸ਼ਨ। ਜੇ ਕੰਪਲੀਟਲੀ ਰੈਲੀਵੈਂਟ ਹੁੰਦੇ ਤੇ ਇਸਰਾਈਲ ਐਡਾ ਜ਼ੋਰ ਨਾ ਲਾਉਂਦਾ ਕਿ ਇੰਟਰਪੋਲ ਦੇ ਰਾਹੀਂ ਸਾਡੇ ਵਾਰੰਟ ਜਾਰੀ ਨਾ ਹੋ ਜਾਣ ਜੈਨੋਸਾਈਡ ਦੇ। ਸਿਚੁਏਸ਼ਨ ਬਹੁਤ ਜ਼ਿਆਦਾ ਪਰੇਸ਼ਾਨ ਹੈ, ਅਫਸੋਸਨਾਕ ਹੈ, ਪਰ ਇਹ ਰੈਲੀਵੈਂਟ ਹੈ। ਦੇਖੋ, ਜਿਸ ਤਰ੍ਹਾਂ ਬੋਸਨੀਆ ਹਰਜ਼ੀਗੋਇਨਾ ਜਿਸ ਤੋਂ ਪਹਿਲਾਂ ਮੁਸਲਮਾਨਾਂ ਦੀ ਜੈਨੋਸਾਈਡ ਹੋਈ ਸੀ, ਸਰਬਾਂ ਨੇ ਕੀਤੀ ਸੀ, ਉਸ ਸਮੇਂ ਵੀ ਬੜੀ ਮੰਦਭਾਗੀ ਸਿਚੁਏਸ਼ਨ ਸੀ ਕਿ ਉੱਥੇ UN ਪੀਸ ਕੀਪਿੰਗ ਮਿਸ਼ਨ ਦੇ ਹੁੰਦਿਆਂ ਬੋਸਨੀਆ ਦੇ ਮੁਸਲਮਾਨਾਂ ਦੀ ਜੈਨੋਸਾਈਡ ਹੋ ਗਈ ਸੀ, ਵਿਚ ਵਾਸ ਵੈਰੀ ਸੈਡ ਡਿਵੈਲਪਮੈਂਟ। ਪਰ ਬਾਅਦ ਦੁਨੀਆ ਨੇ ਉਸ ਜੈਨੋਸਾਈਡ ਨੂੰ ਮਾਨਤਾ ਦਿੱਤੀ ਔਰ ਬੋਸਨੀਆ ਹਰਜ਼ੀਗੋਇਨਾ ਇੱਕ ਸਟੇਟ ਦੇ ਤੌਰ ਤੇ ਦੁਨੀਆ ਦੇ ਨਕਸ਼ੇ ਤੇ ਉਭਰਿਆ। ਇਸੇ ਤਰ੍ਹਾਂ ਰਵਾਂਡਾ ਦੇ ਵਿੱਚ ਹੁਤਸੀ ਐਂਡ ਟੁਤਸੀ ਨੇ ਜੈਨੋਸਾਈਡ ਇੱਕ ਦੂਸਰੇ ਦੀ ਕੀਤੀ, ਜਿਹੜੀ ਰੋਕਣ ਦੀ ਕੋਸ਼ਿਸ਼ ਕਰਨ ਦੇ ਬਾਵਜੂਦ ਨਹੀਂ ਰੋਕ ਸਕੀ। ਪਰ ਬਾਅਦ 'ਚ ਉੱਥੇ ਜਿਹੜਾ ਪੀਸ ਐਂਡ ਰੀਕਨਸੀਲੀਏਸ਼ਨ ਦਾ ਪ੍ਰੋਸੈਸ ਚੱਲਿਆ, ਉਹ ਜੈਨੋਸਾਈਡ ਕਨਵੈਨਸ਼ਨ ਦੇ ਹੇਠ ਹੀ ਚੱਲਿਆ। ਸੋ ਇਹ ਕਿਸੇ ਹੱਦ ਤੱਕ ਠੀਕ ਆ ਕਿ ਹਾਲ ਦੀ ਘੜੀ ਦੇ ਵਿੱਚ UN ਦੇ ਜਿਹੜੇ ਕਨਵੈਨਸ਼ਨ ਆ, ਕਿਉਂਕਿ ਇਹਦੇ ਵਿੱਚ ਵੱਡੀ ਗੱਲ ਇਹ ਹੈ ਕਿ ਜਿਹੜੀਆਂ ਕੌਮਾਂ ਕੋਲ ਤਾਕਤ ਹੈ, ਜਿਹਦੇ 'ਚ ਅਮਰੀਕਾ ਸਭ ਤੋਂ ਅੱਗੇ ਹੈ, ਉਹਨਾਂ ਦਾ ਆਪਣਾ ਪੱਖ ਹੈ ਤੇ ਬਾਕੀ ਦੁਨੀਆ ਜਿਹੜੀ ਆ ਉਹ ਆਪਣਾ ਪੱਖ ਲੈ ਕੇ ਟੁਰੀ ਹੋਈ ਹੈ। ਪਰ ਨਾਲ ਨਾਲ ਸਾਨੂੰ ਇਹਦੇ ਜਿਹੜੀ ਸਾਨੂੰ ਕੁਛ ਪੇਸ਼ਕਦਮੀ ਜਾਂ ਪਹਿਲ ਕਦਮੀ ਨਜ਼ਰ ਆਉਂਦੀ ਉਹ ਇਹ ਆ ਕਿ ਵੈਸਟ ਦੇ ਬਹੁਤ ਸਾਰੇ ਮੁਲਕ ਵੀ, ਜਿਨ੍ਹਾਂ 'ਚ ਸਪੇਨ ਆ, ਆਸਟ੍ਰੇਲੀਆ ਜਿੱਥੇ ਮੈਂ ਗਿਆ ਸੀ, ਉੱਥੇ ਵੀ ਲੋਕਾਂ ਨੇ ਪਾਰਲੀਮੈਂਟ 'ਚ ਕਾਫੀ ਕੰਮ ਕੀਤਾ ਵਾ ਸਿੱਖ ਜੈਨੋਸਾਈਡ ਤੇ ਵੀ, ਔਰ ਜੋ ਕੁਛ ਹੁਣ ਹੋ ਰਿਹਾ ਉਹਦੇ ਤੇ। ਉਹਨਾਂ ਨੇ ਵੀ ਆਜ਼ਾਦ ਫਲਸਤੀਨੀ ਰਿਆਸਤ ਦੇ ਕਿਆਮ ਦੀ ਗੱਲ ਜਿਹੜੀ ਆ ਉਹਨੂੰ ਮੰਨਿਆ ਵਾ। ਸੋ ਤੁਸੀਂ ਦੇਖਿਆ ਕਿ ਹੁਣ UN ਜਨਰਲ ਅਸੈਂਬਲੀ ਨੇ ਆਜ਼ਾਦ ਫਲਸਤੀਨੀ ਰਿਆਸਤ ਦੇ ਨੂੰ ਕਾਇਮ ਕਰਨ ਦੀ ਜਿਹੜੀ ਰੈਜ਼ੋਲੂਸ਼ਨ ਹੈ ਉਹਨੂੰ ਪਾਸ ਕੀਤੀ, ਔਰ ਕੁਝ ਮੁਲਕਾਂ ਨੇ ਤੇ ਆਜ਼ਾਦ ਫਲਸਤੀਨੀ ਰਿਆਸਤ ਨੂੰ ਮਾਨਤਾ ਵੀ ਦਿੱਤੀ ਆ। ਕੋਈ ਸ਼ੱਕ ਨਹੀਂ ਕਿ ਫਲਸਤੀਨੀਆਂ ਤੇ ਬਹੁਤ ਵੱਡਾ ਜ਼ੁਲਮ ਹੋ ਰਿਹਾ, ਕੋਈ ਸ਼ੱਕ ਨਹੀਂ ਕਿ ਐਟਰੋਸਿਟੀ ਕ੍ਰਾਈਮਸ ਕਮਿਟ ਕੀਤੇ ਜਾ ਰਹੇ ਆ, ਕੋਈ ਸ਼ੱਕ ਨਹੀਂ ਵੀ ਹਰ ਦਰਦ ਰੱਖਣ ਵਾਲਾ ਦਿਲ ਉਹਦਾ ਮੁਸਲਮਾਨ ਹੋਣਾ ਜ਼ਰੂਰੀ ਨਹੀਂ, ਤੁਹਾਡਾ ਸਿਰਫ ਇਨਸਾਨ ਹੋਣਾ ਹੀ ਜ਼ਰੂਰੀ ਹੈ। ਜੋ ਕੁਝ ਹੋ ਰਿਹਾ ਉਹ ਤੇ ਦਿਲ ਦੁਖਦਾ ਵਾ। ਪਰ ਇਸਰਾਈਲ ਜਿਹੜਾ ਇੰਨੇ ਸਮੇਂ ਤੋਂ ਇਸ ਚੀਜ਼ ਨੂੰ ਰੋਕਣਾ ਚਾਹੁੰਦਾ ਸੀ ਕਿ ਫਲਸਤੀਨ ਆਜ਼ਾਦ ਅਥਾਰਟੀ ਕਾਇਮ ਨਾ ਹੋਵੇ ਔਰ ਉਹਨੂੰ ਇੱਕ ਆਜ਼ਾਦ ਮੁਲਕ ਦੇ ਤੌਰ ਤੇ ਨਾ ਮਾਨਤਾ ਮਿਲੇ, ਉਹ ਗੱਲ ਉਹਦੀ ਹੁਣ ਜਿਹੜੀ ਆ ਉਹ ਦੁਨੀਆ ਨੇ ਰੱਦ ਕੀਤੀ ਆ ਇਸ ਸਾਰੇ ਕੁਛ ਤੇ ਚੱਲਦੇ ਆ। ਇੱਕ ਗੱਲ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ ਜਾਵਾਂ ਕਿ ਹਮਾਸ ਦੇ ਉਹ ਲੀਡਰ ਜਿਨ੍ਹਾਂ ਨੇ ਅਟੈਕ ਕੀਤਾ ਸੀਗਾ ਇਸਰਾਈਲ 'ਚ, ਇਹ ਉਹੋ ਹੀ ਯਾਹਿਆ ਸਿਨਵਾਰ ਵਰਗੇ ਬੰਦੇ, ਇਹ ਉਹੀ ਸੀਗੇ ਜਿਨ੍ਹਾਂ ਨੂੰ ਇਸਰਾਈਲ ਫੰਡਿੰਗ ਦਿੰਦਾ ਰਿਹਾ ਬਹੁਤ ਸਮੇਂ ਤੱਕ, ਸਿਰਫ ਇੱਕ ਕਾਰਨ ਵਾਸਤੇ, ਕਿਉਂਕਿ ਜਿਹੜੀਆਂ ਸ਼ਾਮਾਂ ਜਿਸ ਤਰ੍ਹਾਂ ਨਜ਼ਰ ਆਉਂਦੀਆਂ ਵਾ ਸਰਫੇਸ ਤੇ ਉਦਾਂ ਹੁੰਦੀਆਂ ਨਹੀਂ, ਕਿਉਂਕਿ ਇੱਕ ਪੈਲਸਟੀਨੀਅਨ ਅਥਾਰਟੀ ਮੌਜੂਦ ਸੀ, ਇੰਡੀਪੈਂਡੈਂਟ ਪੈਲਸਟੀਨੀਅਨ ਅਥਾਰਟੀ ਮੌਜੂਦ ਸੀ। ਸੋ ਫਲਸਤੀਨ ਦੇ ਲੋਕਾਂ ਨੇ ਉਹਨੂੰ ਆਪਣੇ ਗਵਰਨਮੈਂਟ ਦੇ ਸਟਰਕਚਰ ਤੌਰ ਤੇ ਉਭਾਰਿਆ ਸੀ। ਇਸਰਾਈਲ ਨੇ ਕਦੇ ਵੀ ਇਹ ਗੱਲ ਪਸੰਦ ਨਹੀਂ ਸੀ ਕਿ ਇੱਕ ਇੰਡੀਪੈਂਡੈਂਟ ਪੈਲਸਟੀਨੀਅਨ ਅਥਾਰਟੀ ਹੋਵੇ ਤੇ ਇਸਰਾਈਲ ਤੇ ਫਲਸਤੀਨ ਇੱਕ ਆਜ਼ਾਦ ਰਿਆਸਤ ਦੇ ਤੌਰ ਤੇ ਦੁਨੀਆ ਦੇ ਨਕਸ਼ੇ ਤੇ ਉਭਰੇ। ਸੋ ਉਹਨਾਂ ਨੇ ਉਹਦੇ ਮੁਕਾਬਲੇ ਤੇ ਯਾਹਿਆ ਸਿਨਵਾਰ ਵਰਗਿਆਂ ਨੂੰ ਤੇ ਹਮਾਸ ਵਰਗਿਆਂ ਨੂੰ, ਜਿਹੜਾ ਉਹ ਇੱਕ ਪੈਰਲਲ ਜਿਨ੍ਹਾਂ ਨੇ ਇੱਕ ਐਡਮਿਨਿਸਟ੍ਰੇਸ਼ਨ ਦਾ ਸਟਰਕਚਰ ਬਣਾਇਆ ਪੈਲਸਟਾਈਨ 'ਚ, ਉਹਨਾਂ ਨੂੰ ਇਹ ਫੰਡਿੰਗ ਕਰਦੇ ਰਹੇ। ਇਸਰਾਈਲੀ ਕੈਬਨਿਟ ਦੀ ਮਿਨਟਸ ਮੌਜੂਦ ਨੇ ਜਿਹਦੇ ਯਾਹਿਆ ਸਿਨਵਾਰ ਦੇ, ਜਿਹੜਾ ਬਾਅਦ 'ਚ ਮਾਰਿਆ ਵੀ ਗਿਆ ਇਸਰਾਈਲ ਦੇ ਹਮਲੇ 'ਚ, ਉਹਦੀ ਸ਼ਲਾਘਾ ਕੀਤੀ ਗਈ ਕਿ ਉਹ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਵਾ ਉਹ ਗਾਜ਼ਾ ਸਟ੍ਰਿਪ ਨੂੰ ਮੈਨੇਜ ਕਰ ਰਿਹਾ। ਮੈਂ ਅੱਜ ਵੀ ਇਹ ਸਮਝਦਾ ਵੀ ਜੋ ਕੁਝ ਹਮਾਸ ਦਾ ਹਮਲਾ ਹੋਇਆ ਔਰ ਉਹਦੇ ਵਿੱਚ ਜਿਹੜੀ ਇਸਰਾਈਲ ਨੇ ਜਿਸ ਤਰੀਕੇ ਨਾਲ ਨਿਰਦੋਸ਼ ਫਲਸਤੀਨੀਆਂ ਦਾ ਜਿਹੜਾ ਕਤਲੇਆਮ ਕੀਤਾ ਵਾ, ਉਹਨੂੰ ਜਵਾਬ ਦਿੱਤਾ ਹਮਾਸ ਦੇ ਹਮਲੇ ਨੇ।
ਸੋ ਮੈਂ ਕਦੇ ਵੀ ਮੰਨਣ ਨੂੰ ਤਿਆਰ ਨਹੀਂ ਕਿ ਹਮਾਸ ਦੇ ਹਮਲੇ ਤੋਂ ਪਹਿਲਾਂ ਜਿਹੜਾ ਵਾ ਉਹ ਪਤਾ ਨਹੀਂ ਸੀ ਇਸਰਾਈਲੀ ਇੰਟੈਲੀਜੈਂਸ ਨੂੰ ਜਾਂ ਅਮਰੀਕਨ ਇੰਟੈਲੀਜੈਂਸ ਨੂੰ ਕਿ ਇੱਦਾਂ ਦਾ ਹਮਲਾ ਹੋ ਸਕਦਾ ਵਾ। ਸੋ ਜੀ ਬਿਲਕੁਲ, ਤੁਸੀਂ ਮਤਲਬ ਜਿਹੜੀ ਇਹ ਗੱਲ ਦੱਸੀ ਆ ਵੀ ਕਿਵੇਂ ਉਹਦੀ ਰੈਲੇਵੈਂਸ ਹੈਗੀ ਆ, ਮਤਲਬ ਮੇਰਾ ਕਾਫ਼ੀ ਹੱਦ ਤੱਕ ਜਿਹੜਾ ਕੁਐਸਚਨ ਸੀ, ਉਹਦਾ ਮੈਨੂੰ ਜਵਾਬ ਮਿਲਿਆ ਆ। ਮਤਲਬ ਜਦੋਂ ਅਸੀਂ ਦੇਖਦੇ ਹਾਂ ਵੀ ਇਹ ਜਿਹੜੇ ਅਦਾਰੇ ਆ, ਇੰਟਰਨੈਸ਼ਨਲ ਇੰਸਟੀਚਿਊਟਸ ਆ, ਉਹਨਾਂ ਦੇ ਵਿੱਚ ਸਿੱਖ ਜੈਨੋਸਾਈਡ ਦੀ ਗੱਲ ਹੁੰਦੀ ਆ। ਤੁਸੀਂ ਉੱਥੇ ਗਏ, ਤੁਸੀਂ ਹਮੇਸ਼ਾ ਸਿੱਖ ਜੈਨੋਸਾਈਡ ਦੀ ਗੱਲ ਇਹਨਾਂ ਪਲੇਟਫਾਰਮਸ ਤੇ ਕਰਦੇ ਹੋ। ਤਾਂ ਇਸ ਵਾਰ ਉੱਥੇ ਕੀ ਗੱਲਬਾਤ ਹੋਈ ਸਿੱਖ ਜੈਨੋਸਾਈਡ ਬਾਰੇ, ਉਹ ਜ਼ਰੂਰ ਦੱਸਿਓ। ਤੇ ਇਹਨਾਂ ਇੰਸਟੀਚਿਊਟਸ ਦੇ ਵਿੱਚ ਉਹਨਾਂ ਦੀ ਜਿੰਨੀ ਕੁ ਵੀ ਰੈਲੇਵੈਂਸ ਹੈਗੀ ਆ, ਵੀ ਸਿੱਖ ਜੈਨੋਸਾਈਡ ਜਿਹਦੇ ਬਾਰੇ ਹਜੇ ਸਿੱਖ ਇਹ ਸਟਰਗਲ ਕਰ ਰਹੇ ਆ ਵੀ ਉਹਨੂੰ ਦੁਨੀਆ ਦੇ ਵੱਖੋ ਵੱਖ ਮੁਲਕਾਂ ਦੇ ਵਿੱਚ ਮਾਨਤਾ ਮਿਲੇ, ਹਜੇ ਉਹ ਸਟਰਗਲ ਚੱਲ ਰਹੀ ਆ। ਤੇ ਮਤਲਬ ਉਹਦੀ ਕਿੰਨੀ ਕੁ ਅਹਿਮੀਅਤ ਆ ਇਹਨਾਂ ਅਦਾਰਿਆਂ ਦੇ ਵਿੱਚ ਗੱਲ ਕਰਨ ਦੀ, ਤੇ ਕਿਹੋ ਜਿਹਾ ਰਿਸਪੌਂਸ ਮਿਲਦਾ ਤੁਹਾਨੂੰ? ਮਤਲਬ ਮੇਰਾ ਸਵਾਲ ਥੋੜਾ ਜਿਹਾ, ਮਤਲਬ ਇਹ ਕਲੈਕਟਿਵਲੀ ਜਵਾਬ ਦਿਓ ਵੀ ਹੋਰ ਜਿਹੜੇ ਡੈਲੀਗੇਟਸ ਆਏ ਹੁੰਦੇ ਆ, ਕਿਹੋ ਜਿਹਾ ਰਿਸਪੌਂਸ ਮਿਲਦਾ? ਦੇਖੋ, ਜਦੋਂ ਆਪਾਂ ਯੂਐਨ ਦੀ ਗੱਲ ਕਰਨੇ ਆ ਨਾ, ਤਾਂ ਕਈ ਵਾਰੀ ਅਸੀਂ ਜਿਹੜਾ ਆਮ ਬੰਦਾ ਵਾ ਉਹ ਯੂਐਨ ਨੂੰ ਇੱਕੋ ਹੀ ਕੋਈ ਅਦਾਰਾ ਸਮਝ ਲੈਂਦਾ ਕਿ ਯੂਐਨ ਇੱਕੋ ਹੀ ਕੋਈ ਬਾਡੀ ਆ। ਯੂਐਨ ਬਹੁਤ ਸਾਰੀਆਂ ਬਾਡੀਜ਼ ਨੇ, ਬਹੁਤ ਸਾਰੀ ਯੂਐਨ ਦੀਆਂ ਅਗਲੀਆਂ ਸੰਸਥਾਵਾਂ ਦਾ ਇੱਕ ਗਰੁੱਪ ਆ ਜਿਹਨੂੰ ਕਹਿੰਦੇ ਯੂਨਾਈਟਿਡ ਨੇਸ਼ਨਸ। ਇਹ ਕਿਸੇ ਇੱਕ ਸੰਸਥਾ ਦਾ ਨਾਂ ਨਹੀਂ ਹੈਗਾ, ਇਹਦੀਆਂ ਬਹੁਤ ਸਾਰੀਆਂ ਸੰਸਥਾਵਾਂ ਵਾ, ਇਹ ਬਹੁਤ ਸਾਰੇ ਦਫ਼ਤਰ ਆ, ਔਰ ਹਰ ਥਾਂ ਦੀ ਆਪਣੀ ਆਪਣੀ ਅਹਿਮੀਅਤ ਹੈ। ਜਿਸ ਤਰ੍ਹਾਂ ਯੂਨਾਈਟਿਡ ਨੇਸ਼ਨ ਹਿਊਮਨ ਰਾਈਟ ਕਾਉਂਸਲ ਆ ਜਿਹੜੀ ਜਨੀਵਾ 'ਚ ਆ, ਜਿਹੜਾ ਐਟੋਮਿਕ ਐਨਰਜੀ ਬਾਰੇ ਚੀਜ਼ ਆ ਆਸਟ੍ਰੇਲੀਆ 'ਚ ਆ ਯੂਐਨ ਦੀ ਏਜੰਸੀ। ਇਸੇ ਤਰ੍ਹਾਂ ਹੀ ਨਿਊਯਾਰਕ ਜਿਹੜਾ ਹੈ ਯੂਐਨ ਦਾ ਹੈੱਡਕੁਆਟਰ ਆ। ਹੁਣ ਜਿਹੜੀ ਯੂਐਨ ਅੱਛਾ, ਮੈਂ ਕਈ ਵਾਰੀ ਦੇਖਦਾ ਵਾਂ ਕਿ ਕੋਈ ਵੀਡੀਓ ਵੀ, ਕਦੇ ਕਲਿੱਪ ਵੀ ਦੇਖੀਦੇ ਆ ਵੀ ਯੂਐਨ 'ਚ ਫਲਾਣੇ ਨੇ ਇਹ ਗੱਲ ਕੀਤੀ, ਯੂਐਨ 'ਚ ਉਹ ਕੀਤੀ। ਯੂਐਨ ਦੀ ਬਿਲਡਿੰਗ ਦੇ ਵਿੱਚ ਜਿਹੜੀ ਮੀਟਿੰਗ ਹੋਵੇ ਉਹ ਕੋਈ ਜ਼ਰੂਰੀ ਨਹੀਂ ਹੁੰਦੀ ਕਿ ਯੂਐਨ ਦੀ ਮੀਟਿੰਗ ਹੋਵੇ। ਜਿਸ ਤਰ੍ਹਾਂ ਯੂਐਨ ਦਾ ਬਹੁਤ ਵੱਡਾ ਜਨੀਵਾ 'ਚ ਜਿਹੜਾ ਪੈਲੇ ਡੀ ਨੇਸ਼ਨ ਹੈ, ਪੈਲੇਸ ਆਫ ਨੇਸ਼ਨਸ, ਉੱਥੇ ਆਮ ਜਨਤਾ ਦੀ ਐਕਸੈਸ ਬਹੁਤ ਸੌਖੀ ਆ, ਗੱਲ ਕਰਨੀ ਵੀ ਸੌਖੀ ਆ, ਕਿਉਂਕਿ ਉੱਥੇ ਜਿਹੜਾ ਵਾ 2 ਸੈਸ਼ਨ ਹੁੰਦੇ ਆ ਐਨੂਅਲ, ਜਿਹੜੇ 2 ਮਹੀਨੇ ਚੱਲਦੇ ਆ। ਉਹ ਇਸ ਵਾਸਤੇ ਯੂਐਨ ਨੇ ਰੱਖਿਆ ਹੋਇਆ ਕਿ ਜਿਹੜੀਆਂ ਵੀ ਸੰਸਥਾਵਾਂ ਹੈਗੀਆਂ ਵਾ ਜਾਂ ਜਿਹੜੇ ਵੀ ਕੋਈ ਇਨਸਾਨੀ ਹੱਕਾਂ ਦੀ ਗੱਲ ਕਰਨ ਵਾਲੇ ਆਮ ਲੋਕ ਆ ਉੱਥੇ ਆ ਸਕਣ, ਉਹਨਾਂ ਨੂੰ ਇੱਕ ਐਕਸੈਸ ਹੋਵੇ। ਪਰ ਉੱਥੇ ਜਦੋਂ ਇਹ 2-2 ਮਹੀਨੇ ਮੀਟਿੰਗਾਂ ਚੱਲਦੀਆਂ, ਇੱਕ ਤੇ ਉੱਥੇ ਕੋਈ ਹਾਈ ਲੈਵਲ ਅੰਗੇਜਮੈਂਟ ਨਹੀਂ ਹੁੰਦੀ ਯੂਐਨ ਅਫੀਸ਼ੀਅਲਸ ਦੇ ਨਾਲ ਜਨੀਵਾ 'ਚ, ਕਿਉਂਕਿ ਉੱਥੇ ਉਹਦੀ ਰੈਲੀਵੈਂਸ ਬਹੁਤ ਆ ਕਿ ਐਨਜੀਓਜ਼ ਹੁੰਦੀਆਂ ਵਾ, ਹੋਰ ਲਾਈਕ ਮਾਈਂਡਡ ਲੋਕ ਆਉਂਦੇ ਆ। ਪਰ ਉੱਥੇ ਕੋਈ ਜਿਹੜਾ ਵਾ ਕੋਈ ਅੰਬੈਸਡਰ ਜਿਹੜੇ ਯੂਐਨ ਦੇ ਵਿੱਚ ਹੈਗੇ ਕਿਸੇ ਮੁਲਕ ਦੇ, ਉਹ ਇਕੱਠੇ ਨਹੀਂ ਹੁੰਦੇ, ਉਹਨਾਂ ਦਾ ਇਕੱਠ ਨਹੀਂ ਹੁੰਦਾ। ਉਹ ਸਧਾਰਨ ਲੋਕਾਂ ਦਾ ਜਾਂ ਕੁਝ ਸੰਸਥਾਵਾਂ ਜਿਹੜੀਆਂ ਇਨਸਾਨੀ ਹੱਕਾਂ ਤੇ ਗੱਲ ਕਰਾਂਗੀਆਂ ਉਹਨਾਂ ਦਾ ਇਕੱਠ ਹੁੰਦਾ। ਪਰ ਜਿਹੜਾ ਯੂਐਨ ਹੈੱਡਕੁਆਟਰ ਆ ਨਿਊਯਾਰਕ ਬੇਸਡ, ਇੱਥੇ ਆਮ ਜਨਤਾ ਦੀ ਜਿਹੜੀ ਆ ਐਕਸੈਸ ਨਹੀਂ ਹੈਗੀ ਉੱਦਾਂ ਜਿਸ ਤਰ੍ਹਾਂ ਜਨੀਵਾ ਆ, ਕਿਉਂਕਿ ਇੱਥੇ ਜਦੋਂ ਜਿਹੜਾ ਹੁਣ ਤੁਸੀਂ, ਜੇ ਤੁਹਾਡੇ ਕੋਲ ਫੋਟੋ ਹੁਣ ਤੁਸੀਂ ਦਿਖਾ ਵੀ ਦਿਓ ਸੰਗਤ ਨੂੰ, ਜਿਹੜਾ ਹੁਣ ਕਨਵੈਨਸ਼ਨ ਔਨ ਜੈਨੋਸਾਈਡ ਦੀ ਬਾਰੇ ਗੰਢ ਸੀਗੀ 9 ਦਸੰਬਰ ਨੂੰ, ਇੱਥੇ ਸਿਰਫ ਜਿਹੜੀਆਂ ਯੂਐਨ ਦੀ ਮੈਂਬਰ ਸਟੇਟ ਦੇ ਜਿਹੜੇ ਹੈੱਡ ਆਫ ਡੈਲੀਗੇਸ਼ਨ ਆ, ਜਾਂ ਜਿਹੜਾ ਪਰਮਾਨੈਂਟ, ਜਿਹਨੂੰ ਆਮ ਤੌਰ ਤੇ ਕਿਹਾ ਜਾਂਦਾ ਪਰਮਾਨੈਂਟ ਮਿਸ਼ਨ ਆਫ ਐਵਰੀ, ਹਰ ਮੁਲਕ ਦੇ ਪਰਮਾਨੈਂਟ ਮਿਸ਼ਨ ਹੈ ਯੂਐਨ 'ਚ, ਉਹਦੇ ਜਿਹੜੇ ਮੁੱਖ ਅਧਿਕਾਰੀ ਆ ਉਹ ਇਹਨਾਂ ਸੈਸ਼ਨਸ 'ਚ ਆਉਂਦੇ ਆ। ਸੋ ਇਹਨਾਂ ਸੈਸ਼ਨਾਂ ਦੀ ਜਿਹੜੀ ਯੂਐਨ ਜਨਰਲ ਅਸੈਂਬਲੀ ਜਿਸ ਤਰ੍ਹਾਂ ਆ, ਜਾਂ ਯੂਐਨ ਦੇ ਕਨਵੈਨਸ਼ਨਾਂ ਦੀ ਬਾਰੇ ਗੰਢ ਆ, ਇਹ ਤੇ ਜਾਂ ਤੇ ਹੈੱਡ ਆਫ ਸਟੇਟ ਆਉਂਦੇ, ਜਿਸ ਤਰ੍ਹਾਂ ਤੁਹਾਨੂੰ ਪਤਾ ਸਤੰਬਰ 'ਚ ਜਨਰਲ ਅਸੈਂਬਲੀ ਹੁੰਦੀ ਆ, ਤੇ ਪੂਰੀ ਦੁਨੀਆ ਦੇ ਰਾਸ਼ਟਰਪਤੀ, ਉੱਥੇ ਦੇ ਪ੍ਰਧਾਨ ਮੰਤਰੀ ਆਉਂਦੇ ਆ ਨਿਊਯਾਰਕ, ਜਨੀਵਾ ਨਹੀਂ ਜਾਂਦੇ। ਸੋ ਇਸੇ ਤਰ੍ਹਾਂ ਹੀ ਜਿਸ ਵੇਲੇ ਕਨਵੈਨਸ਼ਨ ਕਿਸੇ ਦੀ ਬਾਰੇ ਗੰਢ ਹੁੰਦੀ ਆ, ਤੇ ਉੱਥੇ ਜਿਹੜੇ ਆ ਪਰਮਾਨੈਂਟ ਮਿਸ਼ਨ ਦਾ ਜਿਹੜਾ ਹੈੱਡ ਹੁੰਦਾ, ਹਾਈ ਕਮਿਸ਼ਨਰ ਹੁੰਦਾ, ਉਹ ਹੁੰਦਾ। ਸੋ ਇਹ ਹੀ ਰਾਈਟ ਲੈਵਲ ਆ, ਇਹੀ ਉਹ ਥਾਂ ਆ ਜਿੱਥੇ ਤੁਸੀਂ ਲੋਕਾਂ ਦੇ ਨਾਲ ਲੌਬਿੰਗ ਕਰ ਸਕਦੇ ਹੋ। ਇੱਥੇ ਹੁੰਦਾ ਵੀ ਤੁਸੀਂ ਜਨਰਲ ਗੱਲਬਾਤ ਕਰਦੇ ਹੋ, ਤੁਹਾਡੇ ਕੋਲ ਸੀਮਤ ਹੁੰਦਾ ਸਮਾਂ ਕਿ ਤੁਸੀਂ ਆਪਣੀ ਸਟੇਟਮੈਂਟ 'ਚ ਕਿੰਨਾ ਕੁ ਕਵਰ ਕਰ ਸਕਦੇ। ਦੂਸਰਾ ਇਹ ਹੁੰਦਾ ਕਿ ਜਦੋਂ ਇਹ ਮੈਂ ਜਿਹੜੇ ਲੋਕ, ਕੋਈ ਸਾਰੀ ਉਮਰ ਮੈਂ ਵੀ ਨਹੀਂ ਰਹਿਣਾ ਇੱਥੇ ਬੈਠਿਆਂ, ਮੈਂ ਆਸ ਕਰਦਾ ਵੀ ਆਉਣ ਵਾਲੇ ਸਮੇਂ 'ਚ ਸਿੱਖ ਸੰਗਤਾਂ 'ਚ ਨੌਜਵਾਨ ਉੱਠਣਗੇ ਜਿਹੜੇ ਕੰਮ ਕਰਨਗੇ, ਉਹਨਾਂ ਨੂੰ ਸਮਝਾਉਣ ਵਾਸਤੇ ਆ। ਜਦੋਂ ਵੀ ਯੂਐਨ ਦੇ ਇੱਦਾਂ ਦੇ ਕੋਈ ਬੜੇ ਗੰਢਾਂ ਹੁੰਦੀਆਂ ਜਾਂ ਕੁਛ ਹੁੰਦੀਆਂ, ਤੇ ਉਹ ਸਿਰਫ ਹੁੰਦਾ ਤੇ 4-5 ਘੰਟੇ ਦਾ ਟੋਟਲ ਕਨਵੈਨਸ਼ਨ ਆ। ਪਰ ਉਸ ਤੋਂ ਪਹਿਲਾਂ, ਉਸ ਤੋਂ ਬਾਅਦ ਤੁਹਾਡੇ ਕੋਲ ਮੌਕਾ ਹੁੰਦਾ ਕਿ ਤੁਸੀਂ ਉੱਥੇ ਜਿਹੜੇ ਡੈਲੀਗੇਸ਼ਨ ਦੇ ਹੈੱਡ ਆਏ ਹੋਏ ਆ ਉਹਨਾਂ ਦੇ ਨਾਲ ਗੱਲਬਾਤ ਕਰੋ। ਉਹਦੇ ਵਾਸਤੇ ਜ਼ਰੂਰੀ ਹੁੰਦਾ ਵੀ ਤੁਹਾਡੇ ਕੋਲ ਬੋਲਣ ਦੇ ਇਲਾਵਾ ਸਿਰਫ ਫੋਟੋ ਆਪ ਲਈ ਨਹੀਂ ਕਿ ਤੁਸੀਂ ਜਾ ਕੇ ਫੋਟੋ ਖਿਚਾਉਂਦੇ ਫਿਰੋ। ਤੁਸੀਂ ਆਪਣੇ ਨਾਲ ਕੋਈ ਮਟੀਰੀਅਲ ਲੈ ਕੇ ਜਾਓ, ਤੁਸੀਂ ਜਿਹੜਾ ਵੰਡ ਸਕਦੇ ਹੋ ਵਿਦ ਯੂਐਨ ਆਫੀਸ਼ੀਅਲ ਨੂੰ ਪਹਿਲਾਂ ਵਿਖਾਉਣਾ ਪੈਂਦਾ
ਕਿ ਅਸੀਂ ਇਹ ਮਟੀਰੀਅਲ ਜਿਹੜਾ ਅੱਜ ਜਿਹੜੇ ਇੱਥੇ ਮੁੱਖ ਲੋਕ ਆਏ ਆ ਉਹਨਾਂ ਨੂੰ ਦੇਣਾ ਚਾਹੁੰਦੇ ਹਾਂ। ਸੋ ਮੈਂ ਸਿੱਖ ਜੈਨੋਸਾਈਡ ਦੇ ਬਾਰੇ ਜੋ ਮਟੀਰੀਅਲ ਸੀਗਾ ਬੜੇ UN ਫਾਰਮੈਟ 'ਚ ਉਹ ਤਿਆਰ ਕਰਕੇ ਜਿਹੜੇ ਹੈਡ ਆਫ ਡੈਲੀਗੇਸ਼ਨ ਉੱਥੇ ਸੀਗੇ ਉਦਣ ਉਸ ਸਮਾਗਮ 'ਚ ਉਹਨਾਂ ਸਾਰਿਆਂ ਨੂੰ ਦਿੱਤਾ। ਔਰ ਬੜੀ ਹੈਰਤ ਦੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਅੱਜ ਤੱਕ ਵੀ ਸਿੱਖ ਜੈਨੋਸਾਈਡ ਬਾਰੇ ਨਹੀਂ ਪਤਾ। ਉਹਦਾ ਕਾਰਨ ਇਹ ਆ ਕਿ ਜਦੋਂ ਉਸ ਟੇਬਲ ਜਿਹਦੇ ਆਲੇ ਦੁਆਲੇ ਬਹਿਣਾ ਹੀ ਉਹਨਾਂ ਲੋਕਾਂ ਨੇ ਜਿਨ੍ਹਾਂ ਦੇ ਮੈਂਬਰਸ਼ਿਪ ਹੈ UN 'ਚ, ਜਿਹੜੇ UN ਦੇ ਮੈਂਬਰ ਆ ਉਹਨਾਂ ਦਾ ਇਕੱਠ ਹੈ ਨਾ। ਇੱਥੇ ਨਾ ਤਾਂ UN ਦੇ ਸਮਾਗਮ 'ਚ ਆਮ ਸੰਸਥਾਵਾਂ ਦੀ ਕੋਈ ਥਾਂ ਆ, ਨਾ ਹੀ ਆਮ ਬੰਦੇ ਦੀ ਥਾਂ ਆ। ਸੋ ਸਿਰਫ ਮੈਂਬਰ ਸਟੇਟ ਦੇ ਜਿਹੜੇ ਹੈਡ ਆਫ ਡੈਲੀਗੇਸ਼ਨ ਆ ਉਹਨਾਂ ਨੂੰ ਉਹ ਮਟੀਰੀਅਲ ਦੇਣਾ, ਔਰ ਉਹਨਾਂ ਨੂੰ ਕਈ ਵਾਰੀ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ ਕਿਉਂਕਿ ਦੁਨੀਆ 'ਚ ਹੋਰ ਬੜੇ ਮਸਲੇ ਚੱਲ ਰਹੇ ਆ। ਸਾਡਾ ਐਕਟਿਵਿਜ਼ਮ ਬਹੁਤ ਰਿਹਾ UN ਦੇ ਆਲੇ ਦੁਆਲੇ, ਮੁਜ਼ਾਹਰੇ ਵੀ ਅਸੀਂ ਕਰਨੇ ਆ। ਫਿਰ ਜਨੀਵਾ 'ਚ ਮੈਂ ਦੇਖਿਆ ਜਿਹੜੀ ਉਹ ਬ੍ਰੋਕਨ ਚੇਅਰ ਹੈ ਉਹਦੇ ਆਲੇ ਦੁਆਲੇ ਵੀ ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਤੇ ਸੰਗਤ ਇਕੱਠੀ ਹੁੰਦੀ ਆ। ਪਰ ਹੁਣ ਮੇਰਾ ਖਿਆਲ ਹੈ ਸਮਾਂ ਆ ਗਿਆ ਕਿ ਜਿਹੜੇ ਅਸੀਂ ਬਾਹਰ ਕਰ ਰਹੇ ਹਾਂ ਵੀ ਬਹੁਤ ਵਧੀਆ ਗੱਲ ਹੈ, UN ਦੇ ਬਾਹਰ ਇਕੱਠੇ ਹੋਣਾ ਵੀ ਚੰਗੀ ਗੱਲ ਹੈ, ਪਰ UN ਦੇ ਅੰਦਰ ਵੀ ਆਪਾਂ ਰਸਾਈ ਕਰੀਏ, ਅੰਦਰ ਜਿਹੜੀਆਂ ਮੈਂਬਰ ਸਟੇਟਸ ਨੇ ਉਹਨਾਂ ਨਾਲ ਵੀ ਲੌਬਿੰਗ ਕਰੀਏ, ਉਹਨਾਂ ਨੂੰ ਵੀ ਆਪਣੇ ਮਰਦ ਸੀ। ਔਰ ਇਹਦੇ ਜ਼ਰੂਰੀ ਕਿਉਂ ਆ? ਕਿਉਂਕਿ ਜੇ ਅਸਾਂ ਕੱਲ ਨੂੰ ICJ 'ਚ ਲੈ ਕੇ ਜਾਣਾ ਵਾ ਇੰਡੀਆ ਨੂੰ, ਕਿਉਂਕਿ ਜਿਹੜਾ ਨਾਨਾਵਤੀ ਦਾਦਾਵਤੀ ਕਮਿਸ਼ਨ ਦੀਆਂ ਰਿਪੋਰਟਾਂ ਵਾ ਉਹ ਤੇ ਸਿਰਫ ਲੋਕਾਂ ਦੀ ਅੱਖਾਂ 'ਚ ਲੂਣ ਪਾਣੀ ਪਾਉਣ ਲਈ ਆ। ਅੱਜ ਤੱਕ ਸਿੱਖ ਕੌਮ ਨੂੰ ਇਨਸਾਫ ਨਹੀਂ ਮਿਲਿਆ ਭਾਰਤ ਦੇ ਸੰਵਿਧਾਨ ਦੇ ਹੇਠ, ਨਾ ਹੀ ਮਿਲਣਾ ਵਾ। ਜਿਹੜੇ ਲੋਕ ਕਹਿੰਦੇ ਹਨ ਵੀ ਆਹ ਹੋ ਜਾਊਗਾ, ਕੁਛ ਨਹੀਂ ਇਨਸਾਫ ਮਿਲਣਾ। ਤੁਸੀਂ ਦੇਖੋ ਵੀ ਸਿੱਖ ਜੈਨੋਸਾਈਡ ਦੇ ਦੌਰ 'ਚ ਹੀ ਸਾਕਾ ਨਕੋਦਰ ਵੀ ਬਾਅਦ 'ਚ ਹੋਇਆ, ਜਿਹਦੇ 'ਚ ਨੌਜਵਾਨ ਸ਼ਹੀਦ ਹੋਏ ਬੱਚੇ ਗੁਰੂ ਗ੍ਰੰਥ ਸਾਹਿਬ ਜੀ ਦੀ ਹੁਰਮਤ ਦੇ ਉੱਤੇ। ਉਹਨਾਂ ਦੇ ਪੀੜਤ ਪਰਿਵਾਰ ਹੁਣ ਤੱਕ ਕਮਿਸ਼ਨ ਦੀ ਰਿਪੋਰਟ ਕਹਿ ਰਿਹਾ ਕਿ ਪਬਲਿਕ ਕਰੋ, ਇਨਸਾਫ ਮਿਲਣਾ ਦੂਰ ਦੀ ਗੱਲ ਆ। ਉਹਨਾਂ ਨੂੰ ਅੱਜ ਤੱਕ ਉਹ ਰਿਪੋਰਟ ਨਹੀਂ ਦਿੱਤੀ ਗਈ ਸਾਕਾ ਨਕੋਦਰ ਦੇ ਪਰਿਵਾਰਾਂ ਨੂੰ। ਸੋ ਭਾਰਤ ਦੇ ਸੰਵਿਧਾਨ ਦੇ ਹੇਠ, ਭਾਰਤ ਦੇ ਸਿਸਟਮ ਹੇਠ ਤੇ ਇਨਸਾਫ ਨਹੀਂ ਮਿਲਣਾ। ਹੁਣ ਜੇ ਇਨਸਾਫ ਮਿਲਣਾ ਜਾਂ ਅਸਾਂ ਗੱਲ ਅੱਗੇ ਤੋੜਨੀ ਹੈ ਤਾਂ ਉਹਦੇ ਵਾਸਤੇ ਫਿਰ ਸਾਨੂੰ ਲੌਬਿੰਗ ਕਰਨ ਦੀ ਜ਼ਰੂਰਤ ਹੈ ਇੰਟਰਨੈਸ਼ਨਲ ਜਿਹੜੀਆਂ ਕੌਮਾਂ ਨੇ ਉਹਨਾਂ ਨਾਲ। ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖਿਆ ਜਿਹੜਾ ਪੈਲਸਟਾਈਨ ਦਾ ਕ੍ਰਾਈਸਿਸ ਸੀ ਉਹਦੇ ਵਿੱਚ ਇੱਕ ਮੈਂਬਰ ਸਟੇਟ ਹੀ ਰਵਾਂਡਾ ਤੇ ਸਾਊਥ ਅਫਰੀਕਾ ਹੀ ICJ 'ਚ ਲੈ ਕੇ ਗਏ ਆ ਇਸਰਾਈਲ ਨੂੰ। ਕੋਈ ਇੰਡੀਵਿਜੂਅਲ ਜਾਂ ਸੰਸਥਾ ਤੇ ਲੈ ਕੇ ਨਹੀਂ ਜਾ ਸਕਦੀ, ਕਿਸੇ ਨਾ ਕਿਸੇ ਮੁਲਕ ਨੇ ਹੀ ਖੜਨਾ ਹੈ। ਸੋ ਸਾਨੂੰ ਇਹ ਵੀ ਆਸ ਨਹੀਂ ਰੱਖਣੀ ਚਾਹੀਦੀ ਕਿ ਬਹੁਤ ਵੱਡਾ ਮੁਲਕ ਜਿਸ ਤਰ੍ਹਾਂ ਅਮਰੀਕਾ ਜਾਂ ਕੈਨੇਡਾ ਜਾਂ ਬ੍ਰਿਟਨ ਲੈ ਜਾਊਗਾ ਇੰਡੀਆ ਨੂੰ, ਕਿਉਂਕਿ ਇਹਨਾਂ ਸਾਰਿਆਂ ਦੇ ਆਪਣੇ ਕਮਰਸ਼ੀਅਲ ਇੰਟਰਸਟ ਆ। ਸਾਡਾ ਸਿੱਖ ਕੌਮ ਦਾ ਕੋਈ ਹੱਥ ਫੜ ਲੇ, ਭਾਵੇਂ ਉਹ ਅਫਰੀਕਾ ਦਾ ਕੋਈ ਮੁਲਕ ਫੜ ਲੇ, ਭਾਵੇਂ ਇੱਕ ਛੋਟਾ ਜਿਹਾ ਕੋਈ ਟਾਪੂ ਵਰਗਾ ਮੁਲਕ ਦੁਨੀਆ ਦੇ ਕਿਸੇ ਹਿੱਸੇ 'ਚ ਸਾਡਾ ਹੱਥ ਫੜ ਕੇ ਸਾਡੀ ਗੱਲ ਨੂੰ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਲੈ ਜਾਏ, ਤੇ ਇਹ ਜਿਹੜੀ ਆ ਸਾਨੂੰ ਹੁਣ ਐਫਰਟ ਕਰਨੀ ਚਾਹੀਦੀ ਆ। ਕਿਉਂਕਿ ਹਰ ਚੀਜ਼ ਦੀ ਇੱਕ ਸਟੇਜ ਹੁੰਦੀ ਆ। ਮੈਂ ਬੜੇ ਲੌਜੀਕਲ ਸੀਕੁਐਂਸ ਨਾਲ ਚੱਲਣਾ, ਕਿਉਂਕਿ ਜਿਹੜਾ ਸਿੱਖ ਜੈਨੋਸਾਈਡ ਆ ਇਹਦੇ ਵਾਸਤੇ ਕੰਮ ਕਰਨਾ ਮੈਂ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ ਹੋਇਆ। ਮੈਂ ਆਪਣੇ ਲੈਕਚਰਾਂ 'ਚ ਵੀ ਕਿਹਾ ਵਾ ਕਿ ਮੈਂ ਆਪਣੀ ਅੱਖਾਂ ਨਾਲ 1984 'ਚ ਨਹੀਂ, ਮੈਂ 90 ਦੇ ਦਹਾਕੇ ਦੇ ਵਿੱਚ, ਜਦੋਂ ਮੈਂ ਅੱਗੇ ਵੀ ਇੱਕ ਵਾਰੀ ਕਿਹਾ ਹੜ੍ਹ ਆਏ ਸੀ ਨਾ ਲਾਹੌਰ, ਪਾਣੀ ਜਿਸ ਵੇਲੇ ਆਇਆ ਸੀਗਾ, ਮੈਂ ਇੱਕ ਲੈਕਚਰਸ ਪਹਿਲਾਂ ਵੀ ਕਿਹਾ, ਤੇ ਨਾਲ ਨੌਜਵਾਨ ਸਿੱਖਾਂ ਦੀਆਂ ਲਾਸ਼ਾਂ ਰੁੜ ਕੇ ਆਈਆਂ ਸੀਗੀਆਂ ਜਿਨ੍ਹਾਂ ਦਾ ਸੰਸਕਾਰ ਕਰਨ ਵਾਲਾ ਕੋਈ ਨਹੀਂ ਸੀ। ਮੈਂ ਆਪਣੀ ਅੱਖਾਂ ਨਾਲ ਦੇਖੀਆਂ ਹੋਈਆਂ। ਮੈਂ ਵਿਧਵਾ ਕਲੋਨੀ ਦੇ ਵਿੱਚ ਜਿਹੜੀਆਂ 1984 ਦੇ ਵਿੱਚ ਜਿਨ੍ਹਾਂ ਨੂੰ ਬਹੁਤ ਸਾਰੇ ਲੋਕ ਐਵੇਂ ਦੰਗੇ ਕਹਿ ਦਿੰਦੇ ਆ ਨਾ, ਉਹਨਾਂ ਦੇ ਪੀੜਤ ਪਰਿਵਾਰਾਂ ਨੂੰ ਮਿਲਿਆ ਹੋਇਆ 2005 'ਚ। ਸੋ ਮੇਰੇ ਅੰਦਰ ਜਿਹੜਾ ਨਾ ਉਹ ਦੁੱਖ ਉਨੀ ਦੇਰ ਨਹੀਂ ਮੁੱਕ ਸਕਦਾ ਜਿੰਨੀ ਦੇਰ ਇਹ ਲੋਕ ਜਿਹੜੇ ਆ ਇਹਨਾਂ ਦੀ ਗੱਲ ਕਿਸੇ ਪਾਸੇ ਲੱਗੇ ਨਾ। ਸਾਨੂੰ ਆਸ ਤੇ ਰੱਖਣੀ ਚਾਹੀਦੀ ਸੀ ਕਿ ਸੋ ਕਾਲਡ ਸਿੱਖ ਕੌਮ ਇਸ ਨਾਲ ਦੇ ਦੇਸ਼ ਵਾਲੇ ਪਾਸੇ ਦੇਖਦੀ ਆ, ਤੇ ਜਿਹਦੇ ਬਾਰੇ TV 84 ਵੀ ਹਮੇਸ਼ਾ ਬਹੁਤ ਵਧੀਆ ਵਿਚਾਰ ਰੱਖਦਾ, ਸੰਗਤ ਵੀ ਰੱਖਦੀ ਆ, ਉਹ ਦੇਸ਼ ਲੈ ਕੇ ਜਾਂਦਾ ਸਿੱਖ ਜੈਨੋਸਾਈਡ ਨੂੰ ਇਹ ICJ 'ਚ। ਪਰ ਸਾਨੂੰ ਉੱਥੋਂ ਕੋਈ ਆਸ ਨਜ਼ਰ ਨਹੀਂ ਆ ਰਹੀ। ਸੋ ਸਾਨੂੰ ਆਪਣੇ ਲਈ ਆਪਣੀਆਂ ਰਾਹਾਂ ਤਲਾਸ਼ ਕਰਨੀਆਂ ਪੈਣੀਆਂ। ਉਹਦੇ ਵਾਸਤੇ ਜ਼ਰੂਰੀ ਹੈ ਕਿ ਇਹੋ ਜਿਹੇ ਮੌਕਿਆਂ ਤੋਂ ਫਾਇਦਾ ਉਠਾ ਕੇ ਤੁਸੀਂ, ਖਾਸ ਤੌਰ ਤੇ TNR ਦੇ ਜ਼ਮਾਨੇ 'ਚ, ਜਦੋਂ ਕੈਨੇਡਾ ਅਮਰੀਕਾ ਦੇ ਵਿੱਚ ਜਿਹੜਾ ਵਾ ਸਿੱਖਾਂ ਪ੍ਰਤੀ ਜੈਨੋਸਾਈਡ ਦੀਆਂ ਵੀ ਕਿਸਮਾਂ ਹੈਗੀਆਂ ਨਾ ਕਈ। ਹੁਣ ਅੱਗੇ ਇਕੋਨੋਸਾਈਡ ਚੱਲ ਪਈ ਆ ਸਿੱਖਾਂ ਦੀ, ਹੁਣ ਕਿਸਾਨੀ ਦੇ ਸੰਘਰਸ਼ ਦੀ ਫੇਰ ਗੱਲ ਸ਼ੁਰੂ ਹੋਈ ਆ। ਇਸੇ ਤਰ੍ਹਾਂ ਜਿਹੜੀ ਸਿੱਖ ਡੈਮੋਗ੍ਰਾਫੀ ਨੂੰ ਚੇਂਜ ਕਰ ਰਹੀ ਆ ਉੱਥੇ ਦੀ ਸਰਕਾਰ ਪੰਜਾਬ ਦੀ ਨੂੰ, ਉਹਦੀ ਗੱਲ, ਔਰ ਫਿਰ TNR ਦੀ ਗੱਲ ਕਿ ਸਾਡੇ ਧਾਰਮਿਕ ਔਰ ਸਾਡੇ ਜਿਹੜੇ ਸਿਆਸੀ ਆਗੂ ਨੇ ਉਹਨਾਂ ਨੂੰ ਜਾਂ ਕਤਲ ਕਰਨਾ ਜਾਂ ਕਤਲ ਕਰਵਾਉਣ ਦੀ ਕੋਸ਼ਿਸ਼ ਇਹ ਦੁਨੀਆ ਨੂੰ ਮਾਨਤਾ ਦੇ ਰਹੀ ਹੈ। ਸੋ ਇਸ ਵੇਲੇ ਸਮਾਂ ਜਿਹੜਾ ਇਦਾਂ ਦਾ ਬਣਿਆ ਵਾ, ਇਹ ਸਾਨੂੰ ਵੱਧ ਤੋਂ ਵੱਧ ਗੱਲ ਕਰਨੀ ਚਾਹੀਦੀ ਆ। ਔਰ ਮੈਂ ਇੱਕ ਹੋਰ ਗੱਲ ਜ਼ਰੂਰ ਦੱਸਦਾ ਜਾਵਾਂ, ਜਿਹੜਾ ਮੈਂ ਅੱਜ ਕੱਲ੍ਹ ਲੋਕਾਂ ਨਾਲ ਗੱਲ ਕਰਦਾ, ਉਹ ਇਹ ਆ ਕਿ ਸਿੱਖ ਜੈਨੋਸਾਈਡ ਹੋਣ ਵੀ ਜਾਰੀ ਆ। ਕਿਉਂਕਿ ਜੇ ਤੁਸੀਂ ਜੈਨੋਸਾਈਡ ਕਨਵੈਨਸ਼ਨ ਨੂੰ ਪੜ੍ਹੋ ਤਾਂ ਉਹ ਕੀ ਕਹਿ ਰਿਹਾ, ਉਹ ਕਹਿ ਰਿਹਾ ਵਾ ਐਨੀ ਐਕਟ
committed with the intent to destroy in whole or in part a national, ethnical, racial and religious group. ਉਹ ਆਰਟੀਕਲ ਜਿਹੜਾ ਯੂਐਨ ਦਾ ਉਹ ਕਹਿੰਦਾ ਵਾ ਵੀ ਕਿਸੇ ਵੀ ਇਹ ਇੰਟੈਂਟ ਦੀ ਗੱਲ ਕਰ ਰਿਹਾ ਇਹਦੇ ਚ, ਇਹ ਨਹੀਂ ਕਹਿ ਰਿਹਾ ਵੀ ਡਿਸਟਰੋਏ ਕਰ ਦਿਓ ਤੁਸੀਂ, ਇਹ ਕਹਿ ਰਿਹਾ ਜੇ ਤੁਸੀਂ ਨੀਅਤ ਵੀ ਰੱਖੋ ਕਿ ਤੁਸੀਂ ਕਿਸੇ ਕੌਮੀ ਕਿਸੇ ਰੰਗ, ਨਸਲ ਜਾਂ ਧਰਮ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਇਨ ਹੋਲ ਜਾਂ ਪਾਰਟ ਨੁਕਸਾਨ ਪਹੁੰਚਾਉਣਾ ਵਾ, ਤੇ ਇਹ ਜਿਹੜਾ ਵਾ ਐਕਟ ਆਫ ਜੈਨੋਸਾਈਡ ਆ। ਹੁਣ ਜਿਹੜੇ ਸਾਡੇ ਪੋਲੀਟੀਕਲ ਆਗੂ ਭਾਈ ਪਰਮਜੀਤ ਸਿੰਘ ਪੰਜਵੜ, ਭਾਈ ਨਿੱਜਰ, ਭਾਈ ਖੰਡਾ, ਇਹ ਮਿਸਾਲਾਂ ਹੈਗੀਆਂ ਹਾਲ ਦੀ ਘੜੀ ਦੀਆਂ, ਉਹਨਾਂ ਦੀ ਜਿਸ ਤਰ੍ਹਾਂ ਸ਼ਹੀਦੀ ਹੋਈ ਹੈ, ਔਰ ਇਸੇ ਤਰ੍ਹਾਂ ਹੀ ਜਿਹੜੀ ਆਪਣੇ ਸਿੱਖ ਫॉर ਜਸਟਿਸ ਦੇ ਆਗੂਆਂ ਦੀ ਦੇ ਕਤਲ ਦਾ ਜਿਹੜਾ ਮਨਸੂਬਾ ਬਣਾਇਆ ਗਿਆ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਇਸ ਚੀਜ਼ ਨੂੰ ਸਾਬਤ ਕਰਦੀਆਂ ਵਾ ਕਿ ਜਿਹੜਾ ਸਾਡਾ ਓਪਰੈਸਰ ਆ ਉਹ ਅੱਜ ਵੀ ਸਿੱਖਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਜ਼ ਨਹੀਂ ਆ ਰਿਹਾ। ਸੋ ਇਸ ਵਾਸਤੇ ਬਹੁਤ ਜ਼ਰੂਰੀ ਹੈ ਵੀ ਅਸੀਂ ਇੰਟਰਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਵਾ ਇਹ ਵੱਧ ਤੋਂ ਵੱਧ ਇਹਨਾਂ ਦੇ ਇਹ ਤੇ ਗੱਲ ਕਰੀਏ। ਔਰ ਇੱਕ ਹੋਰ ਗੱਲ ਮੈਂ ਖਾਸ ਤੌਰ ਤੇ, ਕਿਉਂਕਿ ਹੁਣੇ ਇਲੈਕਸ਼ਨ ਹੋ ਕੇ ਹਟੇ ਆ ਪ੍ਰੈਜ਼ੀਡੈਂਸ਼ੀਅਲ, ਔਰ ਪ੍ਰੈਜ਼ੀਡੈਂਟ ਟਰੰਪ ਜਿਹੜਾ ਵਾ ਸਾਨੂੰ ਪਤਾ ਹੀ ਇਸ ਪ੍ਰੈਜ਼ੀਡੈਂਟ ਇਲੈਕਟ, ਅਸੀਂ ਉਹਨਾਂ ਨੂੰ ਮੁਬਾਰਕਬਾਦ ਵੀ ਦਿੰਦੇ ਹਾਂ। ਉਹਨਾਂ ਦੀ ਐਡਮਿਨਿਸਟ੍ਰੇਸ਼ਨ ਦਾ ਜਿਹੜਾ ਅਨਾਉਂਸਮੈਂਟ ਹੋਇਆ ਹੈ ਉਹਦੇ 'ਚ ਕੁਛ ਨਾ ਭਾਰਤੀ ਮੂਲ ਦੇ ਜਾਂ ਭਾਰਤ ਪ੍ਰਤੀ ਜਿਨ੍ਹਾਂ ਦੀ ਐਫੀਲੀਏਸ਼ਨ ਹੈ ਕੁਛ ਨਾਂ ਆਏ ਆ ਜਿਹੜੇ ਬਹੁਤ ਸੈਂਸਿਟਿਵ ਪੋਜੀਸ਼ਨ ਤੇ ਜਿਨ੍ਹਾਂ ਦੀ ਤਾਇਨਾਤੀ ਦਾ ਫੈਸਲਾ ਕੀਤਾ ਗਿਆ ਹੈ। ਹਜੇ ਉਹਨਾਂ ਦੀ ਕਨਫਰਮੇਸ਼ਨ ਨਹੀਂ ਹੋਈ। ਸੋ ਸਾਨੂੰ ਇਸ ਸਮੇਂ ਲੋੜ ਹੈ ਕਿ ਅਸੀਂ ਵੱਧ ਤੋਂ ਵੱਧ ਲੌਬਿੰਗ ਕਰੀਏ ਔਰ ਲੋਕਾਂ ਨੂੰ ਦੱਸੀਏ ਕਿ XYZ ਜੇ ਕਿਸੇ ਸੈਂਸਿਟਿਵ ਪੋਜੀਸ਼ਨ ਤੇ ਆਉਂਦਾ ਵਾ ਤੇ ਉਹਦਾ ਸਿੱਖ ਕਮਿਊਨਿਟੀ ਤੇ ਜਾਂ ਦੁਨੀਆ ਤੇ ਕੀ ਪ੍ਰਭਾਵ ਪਵੇਗਾ, ਤਾਂ ਕਿ ਇੱਕ ਸੁਚੱਜੇ ਢੰਗ ਨਾਲ ਇਸ ਚੀਜ਼ ਨੂੰ ਜਿਹੜਾ ਹੈ ਉਹ ਇਹਨੂੰ ਕਰਟੇਲ ਕੀਤਾ ਜਾਵੇ। ਮੈਨੂੰ ਮਾਫ ਕਰੇ ਸਿੱਖ ਸੰਗਤ ਤੇ ਸਾਡੇ ਲੀਡਰ ਸਾਹਿਬਾਨ, ਸਾਡਾ ਹਮੇਸ਼ਾ ਜਿਹੜਾ ਰਿਐਕਸ਼ਨ ਹੈ ਨਾ ਉਹ ਬਹੁਤ ਲੇਟ ਆਉਂਦਾ ਵਾ। ਅਸੀਂ ਹਮੇਸ਼ਾ ਰਿਐਕਟ ਹੀ ਕਰਨੇ ਆ ਕਿ ਕੁਛ ਹੋ ਗਿਆ ਤੇ ਫਿਰ ਲਾ ਕਰ ਲਓ। ਜਿਸ ਵੇਲੇ ਕੋਈ ਚੀਜ਼ ਬਣ ਰਹੀ ਹੁੰਦੀ ਹੈ ਜਾਂ ਹੋ ਰਹੀ ਹੁੰਦੀ ਹੈ ਨਾ, ਉਸ ਵੇਲੇ ਐਕਟ ਕਰਨ ਦੀ ਲੋੜ ਹੁੰਦੀ ਹੈ। ਜਿਸ ਤਰ੍ਹਾਂ ਹੁਣ ਕੁਝ ਅਪਾਇੰਟਮੈਂਟਸ ਹੋਈਆਂ ਵਾ ਕੁਝ ਲੋਕਾਂ ਦੀਆਂ, ਜਿੱਤੇ TV84 ਤੇ ਡਾਕਟਰ ਸਾਹਿਬ ਤਾਂ ਬਹੁਤ ਖੁੱਲ ਕੇ ਗੱਲ ਕਰ ਰਹੇ ਆ ਆਉਣ ਵਾਲੀ ਅਮਰੀਕੀ ਐਡਮਿਨਿਸਟ੍ਰੇਸ਼ਨ। ਇਹ ਸਮਾਂ ਵਾ ਕਿ ਉਹ ਲੋਕ ਇਸ ਤੋਂ ਪਹਿਲਾਂ ਕਿ ਆਪਣੇ ਅਹੁਦਿਆਂ ਤੇ ਪੱਕੇ ਕਰ ਦਿੱਤੇ ਜਾਣ, ਅਸੀਂ ਅੱਜ ਦੁਨੀਆ ਦੇ ਲੀਡਰਸ ਨੂੰ ਦੱਸੀਏ ਵੀ ਇਹਨਾਂ ਦਾ ਬੈਕਗਰਾਉਂਡ ਇਹ ਆ, ਔਰ ਇਹਨਾਂ ਦੇ ਅਮਰੀਕਾ ਦੇ ਐਸਟੈਬਲਿਸ਼ਮੈਂਟ ਦੇ ਜਿਹੜੇ ਬਹੁਤ ਹੀ ਸੈਂਸਿਟਿਵ ਅਹੁਦੇ ਆ ਉਹਨਾਂ ਤੇ ਇਹਨਾਂ ਲੋਕਾਂ ਦੇ ਆਉਣ ਨਾਲ ਸਾਡੀ ਕਮਿਊਨਿਟੀ ਦਾ ਕੀ ਪ੍ਰਭਾਵ ਪੈਣਾ, ਤਾਂ ਕਿ ਉਹ ਜਿਹੜਾ ਅਮਰੀਕਨ ਆਉਣ ਵਾਲੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਦੇ ਨੋਟਿਸ 'ਚ ਚੀਜ਼ ਲਿਆਉਣ। ਔਰ ਜੇ ਲੋਕ ਜਿਹੜੇ ਆ ਉਹ ਕੱਲ੍ਹ ਨੂੰ ਜੋ ਸਾਡਾ ਨੁਕਸਾਨ ਕਰਨਗੇ ਅਸੀਂ ਹੁਣ ਹੀ ਉਹਨਾਂ ਦਾ ਕੁਛ ਕਰ ਲਈਏ। ਇਸੇ ਤਰ੍ਹਾਂ TNR ਦੀ ਜਿਹੜੀ ਲੈਜਿਸਲੇਸ਼ਨ ਹੈ ਉੱਤੇ ਕੰਮ ਕਰਨ ਦੀ ਲੋੜ ਹੈ। ਮੈਂ TNR ਦੇ ਹਵਾਲੇ ਨਾਲ ਦੇਖਿਆ ਕਿ ਲੀਡਰ ਸਾਹਿਬਾਨ ਜਿਹੜੇ ਆ ਉਹ ਇੰਟਰਵਿਊ ਵੀ ਦਿੰਦੇ ਆ, ਗੱਲ ਵੀ ਕਰਦੇ ਆ, ਮੇਰੀ ਜਾਨ ਨੂੰ ਵੀ ਖਤਰਾ, ਮੇਰੀ ਨੂੰ ਵੀ ਖਤਰਾ, ਹਰ ਇੱਕ ਨੂੰ ਖਤਰਾ। ਕਈ ਅਜਿਹੇ ਆ ਜਿਨ੍ਹਾਂ ਦਾ ਨੂੰ ਕੋਈ ਖਤਰਾ ਨਹੀਂ, ਉਹ ਵੀ ਕਹੀ ਜਾਂਦੇ ਮੇਰੀ ਜਾਨ ਨੂੰ ਖਤਰਾ। ਪਰ ਇਸ ਵੇਲੇ ਰੌਲਾ ਪਾਉਣ ਦੀ ਬਜਾਏ ਜਿਹੜਾ ਲੈਜਿਸਲੇਸ਼ਨ ਵਾਲੇ ਪਾਸੇ ਗੱਲ ਕਰਨੀ ਚਾਹੀਦੀ ਆ। ਮੈਨੂੰ ਖੁਸ਼ੀ ਆ ਕਿ ਜਿਸ ਤਰ੍ਹਾਂ ਕੈਨੇਡਾ 'ਚ ਅਨਫੋਰਚੂਨੇਟਲੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਸਿੱਖ ਜੈਨੋਸਾਈਡ ਦੀ ਰੈਜ਼ੋਲੂਸ਼ਨ ਨੂੰ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਅਮਰੀਕਾ ਦੇ ਵਿੱਚ ਅਮਰੀਕਨ ਸਿੱਖ ਕਾਕਸ ਦੀ ਕੋਸ਼ਿਸ਼ ਨਾਲ ਅਮਰੀਕਨ ਸਿੱਖ ਕਾਕਸ ਦੇ ਕੋ-ਚੇਅਰ ਕਾਂਗਰਸਮੈਨ ਡੇਵਿਡ ਬੈਲਾਡੇਓ, ਜਿਨ੍ਹਾਂ ਨਾਲ ਅਸੀਂ ਬਹੁਤ ਪੁਰਾਣੇ ਸਮੇਂ ਤੋਂ ਕੰਮ ਕਰਦੇ ਆਏ ਹਾਂ, ਸਾਡੇ ਪਰਸਨਲ ਫਰੈਂਡ ਵੀ ਨੇ, ਉਹਨਾਂ ਨੇ ਜੈਨੋਸਾਈਡ ਰੈਜ਼ੋਲੂਸ਼ਨ ਜਿਹੜੀ ਆ ਉਹ ਜਮ੍ਹਾਂ ਕਰਾਈ ਆ US ਕਾਂਗਰਸ 'ਚ। ਇਸੇ ਤਰ੍ਹਾਂ ਜਦੋਂ ਮੈਂ ਆਸਟ੍ਰੇਲੀਆ ਗਿਆ ਸੀ ਤੇ ਉੱਥੇ ਮੈਂ ਆਸਟ੍ਰੇਲੀਅਨ ਪਾਰਲੀਮੈਂਟ 'ਚ ਮੈਪਿੰਗ ਜੈਨੋਸਾਈਡ ਤੇ ਇੱਕ ਪ੍ਰੈਜੈਂਟੇਸ਼ਨ ਵੀ ਕੀਤੀ ਸੀ। ਉਹਦਾ ਜਿਹੜਾ ਵੱਡਾ ਹਿੱਸਾ ਸੀ ਉਹ ਸਿੱਖ ਜੈਨੋਸਾਈਡ ਤੇ ਸੀ। ਉੱਥੇ ਕੁਝ ਸਾਨੂੰ ਉੱਥੇ ਦੇ ਮੈਂਬਰ ਪਾਰਲੀਮੈਂਟ ਔਰ ਸੈਨੇਟਰਸ ਜਿਹੜੇ ਆ ਉਹਨਾਂ ਦਾ ਸਹਿਯੋਗ ਮਿਲਿਆ ਜਿਹੜਾ ਇੱਥੇ ਕੰਮ ਕਰ ਰਹੇ ਆ। ਸੋ ਉਹ ਸਾਰੀ ਜਿਹੜੀ ਚੀਜ਼ ਆ ਅਸੀਂ ਬੇਸ ਕਰਨੇ ਆ ਕਨਵੈਨਸ਼ਨ ਔਨ ਜੈਨੋਸਾਈਡ ਦੇ ਉੱਤੇ ਹੀ, ਜਿਹੜੇ ਅਸੀਂ ਸਿੱਖ ਕੌਮ ਦੀ ਗੱਲ ਕਰਨੇ ਆ। ਔਰ ਖਾਸ ਤੌਰ ਤੇ ਕੁਝ ਮਤੇ ਪਹਿਲਾਂ ਆਏ ਸੀਗੇ ਜਿਨ੍ਹਾਂ ਦੇ ਵਿੱਚ ਸਿੱਖ ਜੈਨੋਸਾਈਡ ਨੂੰ ਰਿਲੇਟ ਨਹੀਂ ਸੀ ਕੀਤਾ ਗਿਆ। ਆਰਟੀਕਲ 2 ਆ ਜਿਹੜਾ ਜੈਨੋਸਾਈਡ ਕਨਵੈਨਸ਼ਨ ਦਾ। ਤੇ ਹੁਣ ਜਿਹੜਾ US ਕਾਂਗਰਸ ਦੇ ਵਿੱਚ ਵੀ ਮਤਾ ਆਇਆ ਵਾ ਉਹਦੇ 'ਚ ਆਰਟੀਕਲ 2 ਜਿਹੜਾ UN ਕਨਵੈਨਸ਼ਨ ਔਨ ਜੈਨੋਸਾਈਡ ਦਾ ਉਹਨੂੰ ਮੁੱਖ ਆਧਾਰ ਬਣਾਇਆ ਗਿਆ। ਸੋ ਇਸੇ ਤਰ੍ਹਾਂ ਦੀ ਕੋਸ਼ਿਸ਼ ਹੀ ਇਸ ਵੇਲੇ ਆਸਟ੍ਰੇਲੀਆ 'ਚ ਵੀ ਚੱਲ ਰਹੀ ਹੈ ਕਿ ਉੱਥੇ ਵੀ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਉੱਥੇ ਵੀ ਰੈਕਗਨੀਸ਼ਨ ਹੋਵੇ। ਇਹ ਸੁਖਵਿੰਦਰ ਸਿੰਘ ਦੀਆਂ ਚੀਜ਼ਾਂ ਹੈਗੀਆਂ, ਇਹ ਬਹੁਤ ਟਾਈਮ ਲੈਂਦੀਆਂ, ਬਹੁਤ ਸਿਰ ਖਪਾਈ ਆ ਇਹਦੇ 'ਚ। ਨਾ ਤੁਹਾਨੂੰ ਕਿਸੇ ਨੇ ਸਰੋਪਾ ਦੇਣਾ, ਨਾ ਤੁਹਾਡੀ ਕਿਸੇ ਨੇ ਵਾਹ ਕਰਨੀ, ਕਿਉਂਕਿ ਇਹ ਚੀਜ਼ਾਂ ਹੈਗੀਆਂ ਜਿਹੜੀਆਂ ਬਿਹਾਈਂਡ ਦ ਸੀਨਸ ਕੀਤੀਆਂ ਜਾਂਦੀਆਂ। ਇਹ ਬਹੁਤ ਨਿਸ਼ਕਾਮਤਾ ਨਾਲ ਕਰਨ ਵਾਲਾ ਕੰਮ ਆ।
ਇਹ ਕੰਮ ਇਹ ਨਹੀਂ ਹੈਗਾ ਵੀ ਇੱਧਰ ਪਕਾਇਆ ਤੇ ਉੱਧਰ ਖਾਇਆ ਤੇ ਉੱਧਰ ਗਏ, ਏਦਾਂ ਨਹੀਂ। ਇਹ 'ਚ ਕਈ ਸਾਲ ਲੱਗ ਜਾਂਦੇ ਆ, ਕਈ ਵਾਰੀ ਪ੍ਰਾਪਤੀ ਹੁੰਦੀ ਆ, ਕਈ ਵਾਰੀ ਨਹੀਂ ਹੁੰਦੀ, ਪਰ ਤੁਸੀਂ ਆਪਣਾ ਕੰਮ ਕਰਦੇ ਰਹੋ। ਜੇ ਅਕਾਲ ਪੁਰਖ ਨੂੰ ਮਨਜ਼ੂਰ ਹੋਏ ਤੇ ਇਹ ਕੋਸ਼ਿਸ਼ਾਂ ਜਿਹੜੀਆਂ ਕੌਮ ਲਈ ਰੰਗ ਜ਼ਰੂਰ ਲਿਆਉਂਦੀਆਂ। ਬਿਲਕੁਲ ਜੀ ਡਾਕਟਰ ਜੀ, ਮੈਂ ਤਾਂ ਸੋਚਦਾ ਹੁੰਦਾ ਵੀ ਕੋਸ਼ਿਸ਼ਾਂ ਰੰਗ ਲਿਆ ਰਹੀਆਂ ਨੇ, ਕਿਉਂਕਿ ਇੰਡੀਆ UN ਦਾ ਇੱਕ ਮੈਂਬਰ ਸਟੇਟ ਆ। ਉਹਨੂੰ ਤੁਸੀਂ ਤੇ ਹੋਰ ਜਿਹੜੀਆਂ ਸਿੱਖ ਸੰਸਥਾਵਾਂ, ਸਿੱਖ ਪਰਸਨੈਲਿਟੀਜ਼, ਉਹਨਾਂ ਨੇ ਇੱਕ ਪੈਰਲਲ ਲੋਬਿੰਗ ਜਿਹੜੀ ਐਡੀ ਤਕੜੀ ਕ੍ਰੀਏਟ ਕੀਤੀ ਆ ਵੀ ਅੱਜ ਇੰਡੀਆ ਦੀ ਸਾਰੀ ਫੋਰਨ ਪਾਲਿਸੀ ਸਿੱਖਾਂ ਦੇ ਉੱਤੇ ਸਾਰੀ ਡਿਟਰਮਿੰਡ ਹੋਈ ਆ। ਤੇ ਇਹ ਤੁਹਾਡੇ ਯਤਨਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਨਤੀਜਾ ਹੀ ਆ। ਵੀ ਹੁਣ ਅਗਲੇ ਸਵਾਲ ਤੇ ਮੈਂ ਜਾਨਾ ਵੀ ਇਸ ਤੋਂ ਅਗਾਂਹ ਜਿਹੜੀ ਗੱਲ ਮਤਲਬ ਮੈਂ ਜਾਣਨੀ ਚਾਹੁੰਦਾ ਵੀ ਤੁਸੀਂ ਇੱਕ ਨੁਕਤਾ ਚੁੱਕਿਆ ਵੀ ਕੋਈ ਵੀ ਛੋਟਾ ਮੁਲਕ ਹੋਵੇ, ਕੋਈ ਵੀ ਜੀ ਮੁਲਕ ਹੋਵੇ, ਉਹ ਇਸ ਸਿੱਖਾਂ ਦੇ ਕੇਸ ਨੂੰ ਜਿਹੜਾ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਆ ਉਹਦੇ ਚ ਲਿਜਾ ਸਕਦਾ ਹੈ। ਹਾਂਜੀ ਤੁਸੀਂ UN ਦੇ ਵਿੱਚ ਜਿਹੜੇ ਉਹਨਾਂ ਦੇ ਨੁਮਾਇੰਦੇ ਨੇ ਉਹਨਾਂ ਦੇ ਨਾਲ ਮੀਟਿੰਗ ਕਰਦੇ ਹੋ, ਗੱਲਬਾਤ ਕਰਦੇ ਹੋ, ਮਤਲਬ ਇੱਕ ਹਾਈਪੋਥੈਟੀਕਲ ਜਿਹਾ ਵੀ ਮਤਲਬ ਹੋ ਸਕਦਾ ਵੀ ਕੀ ਹੋਣਾ ਹੈ ਨਾ, ਮਤਲਬ ਹਾਈਪੋਥੈਟੀਕਲ ਜਿਹਾ ਮੈਂ ਤੁਹਾਡੇ ਜਵਾਬ ਜਾਣਨਾ ਚਾਹੁੰਦਾ ਵੀ ਕੀ ਰਿਸਪੌਂਸ ਤੁਹਾਨੂੰ ਮਿਲ ਰਿਹਾ, ਅਸੀਂ ਕੀ ਉਮੀਦ ਕਰ ਸਕਦੇ ਆ ਸਿੱਖ ਵੀ ਨੇੜਲੇ ਭਵਿੱਖ ਦੇ ਵਿੱਚ ਕੀ ਸਿੱਖਾਂ ਦੇ ਕੇਸ ਨੂੰ ਕੋਈ ਮੁਲਕ ਜਿਹੜਾ ਆ ਉਹ ਇਸ ਤਰੀਕੇ ਦੇ ਨਾਲ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਚ ਲਿਜਾ ਸਕਦਾ ਹੈ? ਕੀ ਸਿਚੁਏਸ਼ਨ ਬਣ ਰਹੀ ਆ, ਕਿਹੋ ਜਿਹਾ ਰਿਸਪੌਂਸ ਆ? ਹਾਂ, ਮੈਂ ਕੁਇਕਲੀ ਇਸ ਗੱਲ ਦਾ ਜਵਾਬ ਦੇਣ ਤੋਂ ਪਹਿਲਾਂ ਇਹ ਦੱਸਦਾ ਜਾਵਾਂ ਆਪਣੀ ਸੰਗਤ ਨੂੰ ਕਿ ਭਾਰਤ ਨੇ ਜਿਹੜੀ ਰਿਜ਼ਰਵੇਸ਼ਨ ਜਮ੍ਹਾਂ ਕਰਾਈ ਨਾ, ਉਹਨੂੰ ਮੈਂ ਹਮੇਸ਼ਾ ਉਹਦੇ 'ਚ ਨਿੰਦਾ ਕਰਨਾ ਵਾ ਸੈਸ਼ਨਾਂ 'ਚ, ਕਿਉਂਕਿ ਭਾਰਤ ਬੜੇ ਸਮੇਂ ਦਾ ਸੋਚ ਰਿਹਾ ਵੀ ਭਾਰਤ ਨੇ ਜਿਹੜਾ ਵਾ ਉਹ ਪਰਮਾਨੈਂਟ ਮੈਂਬਰ ਬਣਨਾ ਵਾ UN ਦੀ ਸਿਕਿਉਰਿਟੀ ਕਾਊਂਸਲ ਦਾ, ਬਾਰ-ਬਾਰ ਕੋਸ਼ਿਸ਼ ਕਰਦੇ ਆ। ਸੋ ਜਿਹੜੇ ਸਾਡੇ ਵਰਗੇ ਸਧਾਰਨ ਬੰਦੇ ਆ, ਚਲੋ ਜਿੰਨੇ ਕੁ ਅਸੀਂ ਸਮਰੱਥ ਹੈਗੇ ਆ ਉਸ ਸਿਸਟਮ 'ਚ, ਉਹ 'ਚ ਕੋਸ਼ਿਸ਼ ਕਰੀਦੀ ਵੀ ਇਹ ਗੱਲ ਜ਼ਰੂਰ ਕੀਤੀ ਜਾਏ ਵੀ ਜੇ ਤੁਸੀਂ UN ਦੇ ਕਨਵੈਨਸ਼ਨਸ ਨੂੰ ਹੀ ਨਹੀਂ ਪੂਰਾ ਮੰਨਦੇ ਔਰ ਤੇ ਤੁਹਾਡੀਆਂ ਰਿਜ਼ਰਵੇਸ਼ਨਾਂ ਵਾ, ਤੇ ਉਸ ਬਾਡੀ ਦੀ ਪਰਮਾਨੈਂਟ ਉਹਦੀ ਸਿਕਿਉਰਿਟੀ ਕਾਊਂਸਲ ਦੀ ਤੁਹਾਨੂੰ ਮੈਂਬਰਸ਼ਿਪ ਕਿਸ ਤਰ੍ਹਾਂ ਪਰਮਾਨੈਂਟ ਦਿੱਤੀ ਜਾਵੇ। ਸੋ ਭਾਰਤ ਨੂੰ ਕਿਸੇ ਨਾ ਕਿਸੇ ਸਮੇਂ ਜਿਹੜਾ ਵਾ ਇਹ ਗੱਲ ਮੰਨਣੀ ਪੈਣੀ ਆ। ਅੱਛਾ, ਦੂਜੀ ਗੱਲ ਇਹ ਆ ਕਿ ਕੀ ਸਾਡੀ ਪ੍ਰੋਬੇਬਿਲਿਟੀ ਆ। ਦੇਖੋ, ਕੋਸ਼ਿਸ਼ ਤਾਂ ਹੋ ਰਹੀ ਆ। ਪਹਿਲਾਂ ਤਾਂ ਕਿੰਨੀ ਦੇਰ ਤਾਂ ਸਾਪੀ ਇਹਨੂੰ ਦਿੱਲੀ ਦੇ ਦੰਗੇ ਕਹਿੰਦੇ ਰਹੇ, ਕਿਸੇ ਨੇ ਤਾਂ ਕੀ ਮਾਨਤਾ ਦੇਣੀ ਸੀਗੀ। ਅੱਜ ਤੱਕ ਕਈ ਜਿਹੜੇ ਸਿਆਣੇ ਬੰਦੇ ਆ ਉਹ ਇਹਨੂੰ ਦਿੱਲੀ ਦੇ ਦੰਗੇ ਕਹੀ ਜਾਂਦੇ ਆ। ਫਿਰ ਜਿਹੜੀ ਮੈਂ ਕੰਸਿਸਟੈਂਟਲੀ ਇੰਨੇ ਸਾਲਾਂ ਦਾ ਪ੍ਰਚਾਰ ਕੀਤਾ ਵਾ, ਲਿਖਿਆ ਵੀ ਆ, ਮੈਂ ਥੋੜਾ ਜਿਹਾ ਨੈਰੇਟਿਵ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਔਰ ਲੋਕਾਂ ਨੂੰ ਦੱਸਣ ਦੀ। ਇੱਕ ਵੀ ਇਹਨੂੰ ਤੁਸੀਂ 1984 ਨਵੰਬਰ ਤੱਕ ਸੀਮਤ ਨਾ ਕਰੋ। ਦੂਸਰਾ, ਕਿਉਂਕਿ ਦੂਜਾ, ਇਹਨੂੰ ਇੰਦਰਾ ਗਾਂਧੀ ਦੀ ਮੌਤ ਨਾਲ ਨਾ ਜੋੜੋ, ਕਿਉਂਕਿ ਜਿਹੜਾ ਵਾਕਿਆ ਕਿਸੇ ਇੱਕ ਵਾਕਿਆ ਦੇ ਨਤੀਜੇ 'ਚ ਹੋਇਆ ਉਹ ਜੈਨੋਸਾਈਡ ਨਹੀਂ ਹੁੰਦੀ, ਕਿਉਂਕਿ ਜੈਨੋਸਾਈਡ ਦੀਆਂ 8 ਸਟੇਜਾਂ ਹੁੰਦੀਆਂ ਵਾ, ਉਹਨੂੰ ਬਹੁਤ ਪਹਿਲਾਂ ਪਲਾਨ ਕਰਨਾ ਪੈਂਦਾ। ਸੋ ਪਹਿਲੀ ਜਿਹੜੀ ਮੇਰੀ ਐਫਰਟ, ਮੈਨੇ ਇਸ ਤਰੀਕੇ ਨਾਲ ਤੇ ਕੰਮ ਕੀਤਾ ਕਿ ਪਹਿਲੀ ਐਫਰਟ ਸੀਗੀ ਕਿ ਸਿੱਖਾਂ ਦੇ ਵਿੱਚ ਜੈਨੋਸਾਈਡ ਨੂੰ ਸਮਝਾਉਣ ਦੀ ਕੋਸ਼ਿਸ਼, ਵੀ ਜੈਨੋਸਾਈਡ ਹੁੰਦੀ ਕੀ ਆ, ਇਹ ਕਿਸ ਤਰ੍ਹਾਂ ਪਲਾਨ ਕੀਤੀ ਗਈ, ਇਹ ਸਿੱਖਾਂ ਦੀ ਜੈਨੋਸਾਈਡ ਦੀਆਂ 8 ਸਟੇਜਸ ਕੀ ਸੀਗੀਆਂ। ਦਿੱਲੀ ਦੇ ਦੰਗਿਆਂ ਦਾ ਨੈਰੇਟਿਵ ਬਦਲਣ ਦੀ ਕੋਸ਼ਿਸ਼ ਕੀਤੀ, ਇੰਦਰਾ ਗਾਂਧੀ ਨਾਲ ਜੋੜ ਕੇ ਕਰਨ ਦੀ ਕੋਸ਼ਿਸ਼ ਕੀਤੀ, ਲੋਕ ਇਸ ਤੋਂ ਬਾਹਰ ਨਿਕਲਣ। ਫਿਰ ਇਹ ਕੋਸ਼ਿਸ਼ ਕੀਤੀ ਕਿ ਇਹਨੂੰ 84 ਤੱਕ ਸੀਮਤ ਜਿਹੜਾ ਕਰ ਦਿੱਤਾ ਜਾਂਦਾ ਸੀ। ਚਲੋ, ਮੈਨੂੰ ਖੁਸ਼ੀ ਆ ਵੀ ਉਹਦੇ 'ਚ ਜਿਹੜਾ ਵਾ ਉਹ ਕੁਛ ਨਾ ਕੁਛ ਕਾਮਯਾਬੀ ਹੋਈ ਹੈ। ਮੈਂ ਹੁਣ ਪ੍ਰਚਾਰਕਾਂ ਨੂੰ ਵੀ ਦੇਖਦਾ ਵਾਂ, ਸੰਸਥਾਵਾਂ ਜਿਹੜੀਆਂ ਕੰਮ ਕਰ ਰਹੀਆਂ ਉਹਨਾਂ ਨੂੰ ਦੇਖਦਾ ਕਿ ਉਹ ਨੈਰੇਟਿਵ ਚੇਂਜ ਕਰ ਰਹੀਆਂ। ਦੂਜਾ ਸੀ ਕਿ ਇਹਨੂੰ ਰੈਕਗਨਾਈਜ਼ ਕਰਾਇਆ ਜਾਏ ਦੁਨੀਆ ਦੇ ਸਭ ਤੋਂ ਪ੍ਰਭਾਵਸ਼ਾਲੀ ਦੇਸ਼ ਅਮਰੀਕਾ ਦੀਆਂ ਸਟੇਟ ਅਸੈਂਬਲੀਆਂ ਤੋਂ ਹੋਇਆ, ਹੁਣ ਕਾਂਗਰਸ ਗੱਲ ਚਲੀ ਗਈ। ਹੁਣ ਤੀਸਰਾ ਯਤਨ ਇਹ ਹੀ ਆ ਵੀ ਇੰਟਰਨੈਸ਼ਨਲ ਸਟਰਕਚਰ ਦੇ ਵਿੱਚ ਕੋਈ ਮੁਲਕ ਸਾਡੀ ਬਾਂਹ ਫੜੇ। ਉਹਦੇ ਵਾਸਤੇ ਜਿਹੜੀ ਮੇਰੀ ਇੰਡੀਵਿਜੂਅਲ ਐਫਰਟ ਉਹ ਤੇ ਜਾਰੀ ਆ, ਪਰ ਇਹਦੇ 'ਚ ਇਹ ਆ ਨਾ ਕਿ ਸਾਡੇ ਇਹਦੇ ਵਾਸਤੇ ਰਿਸੋਰਸਿਸ ਵੀ ਚਾਹੀਦੇ ਆ। ਇਹਦੇ ਲਈ ਸਿੱਖਾਂ ਨੂੰ ਮੈਂ ਕਹਾਂਗਾ, ਅਸੀਂ ਜਿੰਨੇ ਬੰਦੇ ਕੰਮ ਕਰ ਰਹੇ ਹਾਂ ਵੋਲੰਟੈਰੀਲੀ ਕੰਮ ਕਰ ਰਹੇ ਹਾਂ। ਸਾਨੂੰ ਚਾਹੀਦਾ ਡੈਡੀਕੇਟਿਡ ਸੰਸਥਾਵਾਂ, ਜਿਹੜੀ ਆਪਾਂ ਸਾਡੇ 'ਚ ਇੱਕ ਚੀਜ਼ ਦੀ ਘਾਟ ਆ ਕਿ ਸਿੱਖਾਂ ਦੇ ਵਿੱਚ ਜਿਹੜਾ ਸਟਰਕਚਰ ਆ ਨਾ ਕਿਸੇ ਵੀ ਆਰਗੇਨਾਈਜੇਸ਼ਨ ਦਾ, ਅਨਫੋਰਚੂਨੇਟਲੀ ਉਸ ਤਰ੍ਹਾਂ ਦੇ ਆਪਾਂ ਸਟਰਕਚਰ ਨਹੀਂ ਅੱਜ ਤੱਕ ਖੜੇ ਕੀਤੇ। ਜਿਸ ਤਰ੍ਹਾਂ ਬੋਸਨੀਆ ਜੈਨੋਸਾਈਡ ਤੇ ਉਹਨਾਂ ਨੇ ਬਣਾ ਦਿੱਤਾ ਇੱਕ ਸਟਰਕਚਰ, ਰਿਮੈਂਬਰਿੰਗ ਸਰਬਨੀਟਸਾ। ਜੇ ਯਹੂਦੀਆਂ ਦੀ ਜੈਨੋਸਾਈਡ ਹੋਈ ਆ ਤੇ ਉਹਨਾਂ ਨੇ ਹੋਲੋਕਾਸਟ ਮੈਮੋਰੀਅਲ ਮਿਊਜ਼ੀਅਮ ਏਡਾ ਵੱਡਾ ਕਾਇਮ ਕਰ ਦਿੱਤਾ ਵਾ, ਜਿਹੜਾ ਹਰ ਥਾਂ ਦੇ ਬਾਰੇ ਪ੍ਰਚਾਰ ਕਰਦਾ। ਸੋ ਆਪਾਂ ਆਪਣੇ ਵਿੱਚ ਹਜੇ ਦੀ ਘਾਟ ਹੈ, ਪਰ ਕੋਈ ਨਹੀਂ, ਜਿਹੜੀ ਕਮਿਊਨਿਟੀ ਨੇ ਇੰਨੀ ਮਾਰ ਖਾਧੀ ਹੁਣ ਤੱਕ ਇੰਨਾ ਕੁਛ ਫੇਸ ਕਰ ਰਹੀ ਆ, ਉਹ ਜੇ ਗੱਲ ਨੂੰ ਇੱਥੇ ਵੀ ਜਿਸ ਤਰ੍ਹਾਂ ਤੁਸੀਂ ਕਿਹਾ, ਇੱਕ ਪਾਸੇ ਭਾਰਤ ਹੈ ਜਿਹਦੇ ਕੋਲ ਸਾਰੇ ਸਟੇਟ ਰਿਸੋਰਸਿਸ ਆ, ਜਿਹਦੇ ਕੋਲ ਸਾਰਾ ਕੁਛ ਆ, ਜਿਹੜਾ ਦੁਨੀਆ ਦੀ ਇੱਕ ਲੀਡਿੰਗ ਅਮਰਜਿੰਗ ਇਕੋਨਮੀ ਆ। ਦੂਸਰੇ ਪਾਸੇ ਸਾਡੇ ਵਰਗੇ ਕੁਛ ਇੰਡੀਵਿਜੂਅਲ ਆ, ਕੁਛ ਸੰਸਥਾਵਾਂ ਹੈਗੀਆਂ ਜਿਹੜੀਆਂ ਆਪਣੀਆਂ ਐਫਰਟਸ, ਆਪਣੇ ਰਿਸੋਰਸਿਸ ਨੂੰ ਵਰਤ ਕੇ ਕੰਮ ਕਰ ਰਹੀਆਂ। ਪਰ ਸਾਨੂੰ ਆਸ ਰੱਖਣੀ ਚਾਹੀਦੀ ਵੀ ਆਉਣ ਵਾਲੇ ਸਮੇਂ 'ਚ ਕੁਛ ਨਾ ਕੁਛ ਏਦਾਂ ਦਾ ਜ਼ਰੂਰ ਹੋਊਗਾ। ਔਰ ਅਸੀਂ ਬਹੁਤ ਸਾਰੀਆਂ ਚੀਜ਼ਾਂ ਬਿਹਾਇੰਡ ਦਾ ਸੀਨ ਜਿਹੜਾ ਵਾ, ਮੈਂ ਜਦੋਂ ਉੱਥੇ ਜਾਣਾ, ਜਦੋਂ ਵੀ UN 'ਚ,
ਬਿਹਾਈਂਡ ਦ ਸੀਨਸ ਜਿਹੜਾ ਕੁਛ ਲੋਕ ਜਿਹੜੇ ਦਰਦ ਦਿਲ ਰੱਖਦੇ ਨੇ ਕੋਈ ਦੇਸ਼, ਉਹਨਾਂ ਨਾਲ ਗੱਲ ਵੀ ਕਰੀਦੀ ਆ। ਉਹਦੇ 'ਚ ਕੁਛ ਲੋਕਾਂ ਦੀ ਇੰਡੀਵਿਜੂਅਲ ਸਿੰਪਥੀ ਵੀ ਹੁੰਦੀ ਆ। ਜਿਵੇਂ ਤੁਸੀਂ ਕਿਸੇ ਹੈਡ ਆਫ ਮਿਸ਼ਨ ਨੂੰ ਮਿਲਦੇ ਹੋ ਜਾਂ ਪਰਮਾਨੈਂਟ ਮਿਸ਼ਨ 'ਚ ਜਿਹੜਾ ਕਿਸੇ ਮੁਲਕ ਦਾ ਅੰਬੈਸਡਰ ਆ ਉਹਨੂੰ ਮਿਲ ਕੇ ਪ੍ਰੈਜੈਂਟੇਸ਼ਨ ਦਿੰਦੇ ਹੋ, ਤੇ ਉਹ ਇਸ ਚੀਜ਼ ਨੂੰ ਮਾਨਤਾ ਦਿੰਦੇ ਆ। ਫਿਰ ਇਹ ਹੋਰ ਗੱਲ ਆ ਕਿ ਕੋਈ ਵੀ ਇਦਾਂ ਦਾ ਕੰਮ ਕਰਨ ਲਈ ਉਹਨਾਂ ਨੂੰ ਆਪਣੇ ਮੁਲਕ ਦੇ ਫੋਰਨ ਮਿਨਿਸਟਰੀ ਦੀ, ਉਸ ਮੁਲਕ ਦੀ ਜਿਹੜੀ ਉਸ ਵੇਲੇ ਸਰਕਾਰ ਆ ਉਹਦੀ ਲੋੜ ਪੈਂਦੀ ਆ ਕੌਨਸੈਂਟ ਦੀ, ਜਿਹੜਾ ਇੱਕ ਬੜਾ ਕੰਪਲੀਕੇਟਡ ਪ੍ਰੋਸੈਸ ਹੈ। ਪਰ ਸਾਨੂੰ ਆਪਣੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਹੈ। ਕਦੇ ਨਾ ਕਦੇ ਜਿਹੜਾ ਇਹ ਕੋਸ਼ਿਸ਼ ਜਿਹੜੀ ਹੈ ਕਿਸੇ ਪਾਸੇ ਜ਼ਰੂਰ ਲੱਗੂਗੀ। ਡਾਕਟਰ ਚੀਮਾ, ਮਤਲਬ ਹੁਣ ਮੈਂ ਮਤਲਬ ਤੁਸੀਂ ਸਾਰੀਆਂ ਡਿਟੇਲਸ ਜਿਹੜੀਆਂ ਨੇ ਇਸ ਮੀਟਿੰਗ ਬਾਰੇ ਉਹ ਦਿੱਤੀਆਂ ਨੇ। ਮਤਲਬ ਤੁਸੀਂ ਇੱਕ ਨੁਕਤਾ ਚੁੱਕਿਆ ਵੀ ਸਿੱਖ ਜਿਹੜੇ ਆ ਉਹ ਸਟਰਕਚਰ ਨਹੀਂ ਬਣਾ ਪਾਏ, ਵੀ ਇੰਡੀਵਿਜੂਅਲ ਕੈਪੈਸਿਟੀ ਦੇ ਵਿੱਚ ਸਿੱਖਾਂ ਨੇ ਬੜਾ ਕੰਮ ਕੀਤਾ, ਕੋਈ ਛੋਟੀਆਂ ਆਰਗੇਨਾਈਜੇਸ਼ਨਸ ਦੇ ਰੂਪ 'ਚ ਬੜਾ ਕੰਮ ਕੀਤਾ। ਪਰ ਹਾਂ, ਮਤਲਬ ਕੋਈ ਇਸ ਤਰੀਕੇ ਦਾ ਜਿਹੜਾ ਲੋਬਿੰਗ ਸਟਰਕਚਰ ਆ ਉਹ ਮਤਲਬ ਨਹੀਂ ਨਜ਼ਰ ਆਉਂਦਾ, ਵੀ ਜਿਹੜਾ ਡਾਇਸਪੋਰਾ ਹੀ ਖਾਸ ਤੌਰ ਤੇ ਚਾਹੇ ਉਹਨੂੰ ਬਣਾ ਲੇ ਤੇ ਉਹ ਇੱਕ ਸਾਡੀ ਜਿਹੜੀ ਅਪਰੋਚ ਹੈ ਨਾ ਉਹ ਇਹ ਆ, ਆਪਣੇ ਇਹ ਜਿਹੜੀ ਲੌਬਿੰਗ ਆ ਨਾ ਜਾਂ ਇੰਟਰਨੈਸ਼ਨਲੀ ਕੰਮ ਕਰਨਾ, ਇਹ ਬਹੁਤ ਥੈਂਕਲੈਸ ਜੌਬ ਆ। ਇਹਦੇ 'ਚ ਬੜੇ ਸਾਲ ਲੱਗਦੇ ਆ ਔਰ ਕਈ ਵਾਰੀ ਕੋਈ ਪ੍ਰਾਪਤੀ ਨਹੀਂ ਹੁੰਦੀ। ਸਾਡਾ ਤੇ ਇਹ ਹੈ ਨਾ ਦੇਸੀ ਤਰੀਕਾ, ਕੋਈ ਕੰਮ ਨਾ ਕਰੋ, ਫੋਟੋ ਖਿਚਾ ਕੇ ਫਟਾਫਟ ਸ਼ੇਅਰ ਕਰੋ, ਕਹੋ ਜੀ ਆਹ ਤੀਰ ਮਾਰ ਲਿਆ ਜੀ, ਆਹ ਫਲਾਣੇ ਨੂੰ ਮਿਲੇ ਜੀ, ਆਹ ਕਰ ਦਿੱਤਾ ਜੀ, ਫਲਾਣਾ ਸਾਡੇ ਗ੍ਰਹਿ ਪਧਾਰਿਆ ਜੀ, ਫਲਾਣੇ ਨੇ ਵਧਾਈਆਂ ਦਿੱਤੀਆਂ ਜੀ। ਇਹ ਜਿਹੜਾ ਇੰਟਰਨੈਸ਼ਨਲ ਲੌਬਿੰਗ ਦਾ ਕੰਮ ਹੈ ਨਾ, ਇਹਦੇ 'ਚ ਬਹੁਤ ਕੁਝ ਤੁਸੀਂ ਖੋਤਿਆਂ ਦੀ ਤਰ੍ਹਾਂ ਕੰਮ ਕਰਦੇ ਜਿਹੜਾ ਦੱਸ ਵੀ ਨਹੀਂ ਸਕਦੇ, ਕਿਉਂਕਿ ਜੇ ਤੁਸੀਂ ਗੱਲ ਬਾਹਰ ਕੱਢ ਦਿੱਤੀ ਤੇ ਜਿਹਦੇ ਨਾਲ ਤੁਸੀਂ ਅੰਗੇਜ ਕਰ ਰਹੇ ਹੋ ਉਹਨੇ ਕੱਲ ਨੂੰ ਤੁਹਾਡੇ ਨਾਲ ਅੰਗੇਜ ਨਹੀਂ ਕਰਨਾ। ਇਹ ਸਾਰੀਆਂ ਚੀਜ਼ਾਂ ਬਿਹਾਈਂਡ ਦ ਸੀਨ ਕਰਨ ਵਾਲੀਆਂ ਹੁੰਦੀਆਂ, ਕਈ ਸਾਲ ਲੱਗ ਜਾਂਦੇ ਆ। ਸੋ ਆਪਣੇ ਅੰਦਰ ਸਾਨੂੰ ਇਹ ਭਾਵਨਾ ਪੈਦਾ ਕਰਨ ਦੀ ਲੋੜ ਹੈ ਸਟਰਕਚਰ ਖੜਾ ਕਰਨ ਤੋਂ ਪਹਿਲਾਂ, ਕਿ ਅਸੀਂ ਵਾਹ ਕਰਾਉਣ ਦੀ ਬਜਾਏ, ਵਧਾਈਆਂ ਲੈਣ ਦੇਣ ਦੀ ਬਜਾਏ, ਸਰੋਪੇ ਲੈਣ ਦੀ ਬਜਾਏ ਨਿਸ਼ਕਾਮਤਾ ਨਾਲ ਚੁੱਪ ਕਰਕੇ ਸਿਰ ਸੁੱਟ ਕੇ ਬਗੈਰ ਕਿਸੇ ਨੂੰ ਦੱਸਿਆ ਆਪਣਾ ਕੰਮ ਕਰੀਏ। ਡਾਕਟਰ ਚੀਮਾ, ਮਤਲਬ ਉਹ ਕੀਤਾ ਕਿਵੇਂ ਜਾਵੇ? ਮਤਲਬ ਸਟਰਕਚਰ ਫਾਰਮੇਸ਼ਨ ਆ। ਮੈਂ ਨਾ ਸੀਰੀਆ ਦੇ ਵਿੱਚ ਹੁਣ ਸਰਕਾਰ ਦਾ ਤਖਤਾ ਪਲਟਿਆ, ਅਸਾਦ ਉੱਥੋਂ ਗਿਆ ਆਪਣਾ ਸਮਾਨ ਚੁੱਕ ਕੇ, ਤੇ ਉਹ ਜਿਹੜਾ ਉਹਨਾਂ ਦਾ ਲੀਡਰ ਆ ਮਤਲਬ ਰੈਬਲਸ ਦਾ, ਉਹਦੀ ਇੰਟਰਵਿਊ CNN ਤੇ ਮੈਂ ਸੁਣ ਰਿਹਾ ਸੀ। ਤਾਂ ਉਹ ਉਸ ਇੰਟਰਵਿਊ ਦੇ ਵਿੱਚ ਇਹ ਨੁਕਤਾ ਚੁੱਕਦਾ ਵੀ ਅਸੀਂ ਜਦੋਂ ਕਹਿੰਦਾ ਪਿਛਲੇ ਕੁਝ ਸਮੇਂ ਦੇ ਵਿੱਚ ਵਿਚਾਰ ਰਿਹਾ ਸਾਰੀਆਂ, ਕਿਉਂਕਿ ਉੱਥੇ ਬੜੀਆਂ ਜਥੇਬੰਦੀਆਂ, ਬੜੀਆਂ ਆਰਗੇਨਾਈਜੇਸ਼ਨ ਸੀ, ਵੀ ਅਸੀਂ ਇੰਸਟੀਚਿਊਟ ਕਾਇਮ ਕੀਤੇ ਕਹਿੰਦਾ, ਵੀ ਉਹ ਇੰਸਟੀਚਿਊਟ ਹੀ ਜਿਹੜੇ ਆ ਵੀ ਜਿਹੜਾ ਸਾਰੀ ਦੁਨੀਆ ਨੂੰ ਲੱਗਿਆ ਵੀ ਰਾਤ ਨੂੰ ਸੁੱਤੇ ਆ ਅਸੀਂ, ਸੀਰੀਆ ਹੋਰ ਤਰ੍ਹਾਂ ਦਾ ਸੀ, ਸਵੇਰੇ ਦੁਨੀਆ ਉੱਠੀ ਤੇ ਸੀਰੀਆ ਬਦਲ ਗਿਆ। ਵੀ ਇਹ ਕਹਿੰਦਾ ਵੀ ਉਹਨਾਂ ਇੰਸਟੀਚਿਊਟਸ ਦੇ ਕਰਕੇ ਹੋਇਆ। ਪਰ ਸਿੱਖਾਂ ਦੇ ਵਿੱਚ ਜਿਹੜੀ ਇਹ ਗੱਲ ਆ ਵੀ, ਹਾਲਾਂਕਿ ਮੈਂ ਇੱਥੇ ਕੈਨੇਡਾ 'ਚ ਦੇਖਦਾ WSO ਵਰਲਡ ਸਿੱਖ ਆਰਗੇਨਾਈਜੇਸ਼ਨ ਆ, ਉਹ ਲੋਬਿੰਗ ਦਾ ਕੰਮ ਕਰਦੇ ਆ। ਇੰਗਲੈਂਡ ਦੇ ਵਿੱਚ ਅਸੀਂ ਸਿੱਖ ਫੈਡਰੇਸ਼ਨ UK ਨੂੰ ਦੇਖਦੇ ਆ, ਮਤਲਬ ਆਰਗੇਨਾਈਜੇਸ਼ਨਸ ਲੱਗੀਆਂ। ਤੁਸੀਂ ਆਸਟ੍ਰੇਲੀਆ ਦਾ ਕਾਫੀ ਵੱਡਾ ਸਮਾਗਮ ਜਿਹੜਾ ਆ ਪਾਰਲੀਮੈਂਟ 'ਚ ਹੋਇਆ। ਪਰ ਜਿਵੇਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਮਤਲਬ ਹਜੇ ਤੱਕ ਸਿੱਖ ਅੰਦਰ ਆਪਣੀ ਉਸ ਤਰੀਕੇ ਦੀ ਥਾਂ ਬਣਾਉਣ 'ਚ ਕਾਮਯਾਬ ਨਹੀਂ ਹੋ ਸਕੇ, ਭਾਵੇਂ ਉਹ ਕੋਈ ਨੋਨ ਮੈਂਬਰ ਸਟੇਟ ਦੇ ਰੂਪ 'ਚ ਹੋਣ। ਤਾਂ ਉਹਦੇ ਲਈ ਕੀ ਕਰਨਾ ਚਾਹੀਦਾ? ਕਿਹੋ ਜਿਹੀ ਅਪਰੋਚ ਲੈਣੀ ਚਾਹੀਦੀ ਹੈ? ਮੈਂ ਉਹ ਤੋਂ ਜਾਣਨਾ ਚਾਹੁੰਦਾ, ਕਿਉਂਕਿ ਮੈਂ ਨਾਲ ਇਹ ਵੀ ਜੋੜਦਾ ਵੀ ਆਰਗੇਨਾਈਜੇਸ਼ਨਸ ਆਲਰੇਡੀ ਹੈਗੀਆਂ। ਕਈ ਵਾਰ ਜਦੋਂ ਇਹਦਾ ਜਵਾਬ ਲੱਭਦੇ ਆ ਤਾਂ ਆਰਗੇਨਾਈਜੇਸ਼ਨਸ ਵਾਲੇ ਕਹਿੰਦੇ ਆ ਵੀ ਅਸੀਂ ਤਾਂ ਕੰਮ ਕਰ ਰਹੇ ਆ, ਵੀ ਅਸੀਂ ਤਾਂ ਲੋਬਿੰਗ ਕਰ ਰਹੇ ਆ। ਪਰ ਕਿਹੋ ਜਿਹੀ ਉਹਨਾਂ ਤੋਂ ਵੱਖਰਾ ਕੀ ਚਾਹੀਦਾ ਆ? ਦੇਖੋ, ਪਹਿਲੀ ਗੱਲ ਹੈ ਕਿ ਇੰਟਰਨੈਸ਼ਨਲ ਸਟਰਕਚਰ ਨੂੰ ਸਮਝਣ ਦੀ ਕੋਸ਼ਿਸ਼ ਕਰਨ ਸਾਡੀਆਂ ਸੰਸਥਾਵਾਂ, ਤੇ ਕਿਹੜੀ ਸ਼ੈ ਦੀ ਕਿਹੜੀ ਅਹਿਮੀਅਤ ਹੈ, ਕਿਹੜਾ ਕੰਮ ਕਿਹੜੇ ਵੇਲੇ ਕਰਨ ਵਾਲਾ, ਉਹਨੂੰ ਸਮਝਣ। ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਆ ਰਿਹਾ ਨਾ ਸੁਖਵਿੰਦਰ, ਕਿਉਂਕਿ ਮੈਂ ਅਕ੍ਰੋਸ ਦਾ ਵਰਲਡ ਹੀ ਦੇਖਣਾ ਕਿ ਇਸ ਵੇਲੇ ਸਿੱਖ ਜਗਤ 'ਚ ਕੀ ਹੋ ਰਿਹਾ। ਸਾਡੇ ਕੋਲ ਡੈਡੀਕੇਟਿਡ ਰਿਸੋਰਸਿਸ ਨਹੀਂ ਹੈਗੇ ਸੰਸਥਾਵਾਂ ਬਣਾਉਣ ਲਈ। ਜੇ ਡਾਕਟਰ ਚੀਮਾ ਕੰਮ ਕਰ ਰਿਹਾ ਤਾਂ ਮੈਂ ਆਪਣੀ ਇੰਡੀਵਿਜੂਅਲ ਕੈਪੈਸਿਟੀ 'ਚ ਕਰ ਰਿਹਾ, ਨਾ ਮੈਂ ਕਿਸੇ ਕੋਲ ਫੰਡਿੰਗ ਲੈਣਾ, ਨਾ ਮੈਂ ਕੋਈ ਸੰਸਥਾ ਬਣਾਈ, ਮੈਂ ਕਰਨਾ ਵੀ ਨਹੀਂ ਚਾਹੁੰਦਾ। ਪਰ ਹੋਰ ਵੀ ਜਿਹੜੇ ਇੰਡੀਵਿਜੂਅਲ ਕਰ ਰਹੇ ਆ, ਲੋਕ ਇੰਡੀਵਿਜੂਅਲ ਕੈਪੈਸਿਟੀ 'ਚ ਵੋਲੰਟੈਰੀਲੀ ਕੰਮ ਕਰ ਰਹੇ ਆ। ਇਹਦੇ ਬਾਅਦ ਹੁਣ ਜੇ ਤੁਸੀਂ ਕਹੋ ਕਿ ਫਲਾਣੇ ਥਾਂ ਅਸਾਂ ਨਗਰ ਕੀਰਤਨ ਕੱਢਣਾ, ਉਹਦੇ ਵਾਸਤੇ ਤਾਂ ਸੰਗਤ ਤੁਹਾਨੂੰ ਦਸਵੰਧ ਵੀ ਦੇ ਦੇਗੀ, ਰਿਸੋਰਸਿਸ ਵੀ ਪ੍ਰੋਵਾਈਡ ਕਰ ਦੇਗੀ ਕਿ ਚਲੋ ਵਾਹਵਾ ਲਾਲਾ ਹੋ ਜਾਏਗੀ, ਬੰਦੇ ਇਕੱਠੇ ਹੋ ਜਾਣਗੇ, ਚਲੋ ਖਾਲਸਾ ਦਾ ਜਾਹੋ ਜਲਾਲ ਨਜ਼ਰ ਆ ਜਾਏਗਾ। ਪਰ ਜੇ ਤੁਸੀਂ ਕਹੋ ਕਿ ਅਸੀਂ ਲੌਬਿੰਗ ਕਰਨੀ ਆ, ਇਹਦੇ ਵਾਸਤੇ ਕੋਈ ਮਾਇਕ ਸਹਾਇਤਾ ਕਰੇ ਕੋਈ ਬੰਦਾ, ਜਾਂ ਚਲੋ ਮਾਇਕ ਸਹਾਇਤਾ ਤਾਂ ਛੱਡ ਹੀ ਦਿਓ, ਕਿ ਨਾਲ ਹੀ ਖਲੋ ਜਾਏ ਤੇ ਔਖਾ ਹੋ ਜਾਂਦਾ। ਫਿਰ ਜਿਹੜੀਆਂ ਸੰਸਥਾਵਾਂ ਕੰਮ ਕਰ ਵੀ ਰਹੀਆਂ, ਜਿਸ ਤਰ੍ਹਾਂ ਸਿੱਖ ਕਾਕਸ ਨੇ ਇੱਥੇ ਕਾਫੀ ਕੰਮ ਕੀਤਾ ਵਾ ਅਮਰੀਕਾ 'ਚ, ਤਾਂ ਆਪਣੀ ਕਮਿਊਨਿਟੀ 'ਚ ਬੰਦੇ ਖੜੇ ਹੋ ਜਾਂਦੇ ਆ, ਜਿਨ੍ਹਾਂ ਦਾ ਕੋਈ, ਮੈਂ ਸਮਝਦਾ ਨਹੀਂ ਕਿ ਕੋਈ ਉਹਨਾਂ ਨੂੰ ਕਹਿੰਦਾ ਵਾ ਜਾਂ ਉਹਨਾਂ ਦਾ ਕੋਈ ਇਲ ਇੰਟੈਂਸ਼ਨ ਹੁੰਦੀ ਆ। ਬਸ ਈਰਖੇ ਮਗਰ, ਇੱਕ ਦੂਸਰੇ ਦੀ ਲੱਤ ਖਿੱਚਣ ਮਗਰ, ਜਿਹੜਾ ਵਾ ਇੱਕ ਦੂਸਰੇ ਦੀ ਆਪਾਂ ਨਿਖੇਧੀ ਕਰਨੀ ਸ਼ੁਰੂ ਕਰ ਦਿੰਦੇ ਆ। ਫਿਰ ਲੋਕਾਂ ਦੇ ਫਲਾਣੇ ਨੇ ਕੀ ਕਰ ਦਿੱਤਾ, ਫਲਾਣੇ ਨੇ ਕੀ ਕੀਤਾ, ਫਿਰ ਮਿਰਚ ਮਸਾਲੇ ਲਾ ਕੇ ਗੱਲਾਂ ਕਰਨੇ ਆ। ਮੈਂ ਇਹੀ ਪਹਿਲਾਂ ਹਮੇਸ਼ਾ ਇਹ ਕਹਿਣਾ ਸੰਗਤ ਨੂੰ
ਕਿ ਜਿਹੜਾ ਕਹੇ ਵੀ ਫਲਾਣੇ ਕੀ ਕੀਤਾ, ਉਹਨੂੰ ਪੁੱਛੋ ਭਾਈ ਤੂੰ ਕੀ ਕੀਤਾ, ਆਪਣਾ ਤਾਂ ਹਿਸਾਬ ਦਿਓ ਪਹਿਲਾਂ ਵੀ ਤੁਸੀਂ ਕੀ ਕਰ ਰਹੇ ਆ। ਕਿਸੇ ਦੇ ਬਾਰੇ ਤਾਂ ਕਹਿਣਾ ਬਹੁਤ ਸੌਖਾ ਵੀ ਫਲਾਣੇ ਕੱਖ ਨਹੀਂ ਕੀਤਾ, ਉਹ ਫਲਾਣਾ ਕੁਛ ਨਹੀਂ ਕਰ ਰਿਹਾ, ਉਹਦੀ ਸੰਸਥਾ ਠੀਕ ਨਹੀਂ ਹੈਗੀ, XYZ ਜਿਹੜਾ ਵਾ ਉਹਦੀ ਪਰਫਾਰਮੈਂਸ ਨਹੀਂ ਹੈਗੀ ਕਮਿਊਨਿਟੀ ਲਈ। ਜਿਹੜਾ ਬੰਦਾ ਸਵਾਲ ਉਸ ਬੰਦੇ ਨੂੰ ਕਰਨਾ ਚਾਹੀਦਾ ਜਿਹਦਾ ਆਪਣਾ ਵੀ ਕੋਈ ਰਿਕਾਰਡ ਹੋਵੇ, ਉਹਨੇ ਵੀ ਕਦੇ ਸੰਗਤ ਲਈ ਜਾਂ ਕੌਮੀ ਕਾਰ ਲਈ ਜਾਂ ਜਿਹੜੀ ਦੁਖਤ ਪਰਿਵਾਰ ਨੇ ਉਹਨਾਂ ਲਈ ਕੁਝ ਕੀਤਾ ਹੋਵੇ। ਸੋ ਦੋ ਤਿੰਨ ਚੀਜ਼ਾਂ ਕੁਇਕਲੀ। ਪਹਿਲੀ ਗੱਲ ਤੇ ਇਹ ਹੈ ਵੀ ਸਾਨੂੰ ਇੱਕ ਸਿੱਖਾਂ ਲਈ ਕਾਮਨ ਮਿਨੀਮਮ ਫਰੇਮਵਰਕ ਅਗਰੀ ਕਰਨਾ ਪੈਣਾ। ਜਿਹੜੀਆਂ ਅਸੀਂ ਇਹ ਨਹੀਂ ਕਹਿੰਦੇ ਕੋਈ ਨਵੀਆਂ ਸੰਸਥਾਵਾਂ ਬਣਾ ਲਓ, ਜਿਹੜੀਆਂ ਪੁਰਾਣੀਆਂ ਬਣੀਆਂ ਨੇ ਉਹਨਾਂ ਨੂੰ ਰੀਆਰਗੇਨਾਈਜ਼ ਕਰ ਲਓ, ਰੀਸਟਰਕਚਰ ਕਰ ਲਓ, ਉਹਨਾਂ ਨੂੰ ਹੋਰ ਇਫੈਕਟਿਵ ਕਰ ਲਓ। ਕਿਉਂਕਿ ਮੈਂ ਇਸ ਹੱਕ 'ਚ ਬਹੁਤਾ ਨਹੀਂ ਹੈਗਾ ਕਿ ਚੌਥੇ ਦਿਹਾੜੇ ਤੁਸੀਂ ਇੱਕ ਨਵੀਂ ਸੰਸਥਾ ਬਣਾਈ ਹੋਵੇ, ਜਿੱਥੇ ਲੋੜ ਹੈਗੀ ਆ ਉੱਥੇ ਬਣਾਓ। ਫਿਰ ਦੂਸਰਾ ਇਹ ਆ ਵੀ ਤੁਸੀਂ ਜਿਹੜਾ ਇੱਕ ਦੂਸਰੇ ਦੀ ਖੇਤੀ ਛੱਡੋ। ਤੀਜਾ ਇਹ ਆ, ਸਭ ਤੋਂ ਅਹਿਮ ਚੀਜ਼ ਇਹ ਆ ਵੀ ਡੈਡੀਕੇਟਿਡ ਰਿਸੋਰਸਿਸ ਇਹਨਾਂ ਸੰਸਥਾਵਾਂ ਵਾਸਤੇ। ਸਾਨੂੰ ਆਪਣੀ ਅਪਰੋਚ ਬਦਲਣੀ ਪੈਣੀ ਆ। ਦੇਖੋ ਜਿੰਨਾ ਕੌਮਾਂ ਨੇ ਤਰੱਕੀ ਕੀਤੀ ਆ, ਤੁਸੀਂ ਕਦੇ ਹੁਣ ਯਹੂਦੀਆਂ ਦੀ ਜੈਨੋਸਾਈਡ ਹੋਈ ਆ, ਕਦੇ ਉਹਨਾਂ ਨੂੰ ਤੁਸੀਂ ਦੇਖਿਆ ਹੋਣਾ ਵੀ ਜਲਸੇ ਜਲੂਸ ਉਹਨਾਂ ਨੇ ਕੱਢੇ ਹੋਣ ਜਾਂ ਸਮਾਗਮ ਵੱਡੇ। ਉਹਨਾਂ ਨੇ ਕੀ ਕੀਤਾ ਕਿ ਉਹਨਾਂ ਦਾ ਤੁਸੀਂ ਹੁਣ ਕਿਉਂਕਿ ਵਾਸ਼ਿੰਗਟਨ DC ਲੌਬਿੰਗ ਲਈ ਮੈਂ ਜਾਂਦਾ ਰਹਿੰਦਾ ਵਾਂ, ਕਾਂਗਰਸਮੈਨਾਂ ਨੂੰ ਮਿਲਣਾ ਵਾ, ਬਰੀਫਿੰਗਸ ਲਈ ਵੀ ਜਾਣਾ। ਉੱਥੇ ਤੁਸੀਂ ਜਾ ਕੇ ਕੈਪੀਟਲ ਹਿੱਲ ਤੇ ਦੇਖੋ ਤੇ ਯਹੂਦੀ ਸੰਸਥਾਵਾਂ ਜਿਹੜੀਆਂ ਹੈਗੀਆਂ ਜੂਸ ਦੀਆਂ, ਉਹਨਾਂ ਨੇ ਪੂਰੇ ਸਾਲ ਦਾ ਸ਼ਡਿਊਲ ਬਣਾਇਆ ਹੁੰਦਾ ਕਿ ਅੱਜ ਦੇ ਦਿਨ ਫਲਾਣੀ ਫਲਾਣੀ ਸੰਸਥਾ ਫਲਾਣੇ ਕਾਂਗਰਸਮੈਨ ਨੂੰ ਜਾ ਕੇ ਮਿਲੇਗੀ ਤੇ ਇਹਨਾਂ ਇਸ਼ੂਜ਼ ਦੇ ਉੱਤੇ ਲੌਬਿੰਗ ਕਰੇਗੀ। ਅੱਜ ਦੇ ਦਿਨ ਨੌਜਵਾਨ ਯਹੂਦੀ ਜਿਹੜੇ ਆ ਉਹ ਫਲਾਣੇ ਕਾਂਗਰਸਮੈਨ ਨੂੰ ਜਿਹੜੇ ਉਹਦੇ ਕਨਸਟੀਟੂਐਂਟ ਆ ਉਹਨੂੰ ਜਾ ਕੇ ਮਿਲਣਗੇ ਤੇ ਇੱਥੇ ਗੱਲ ਕਰਨਗੇ। ਇਸੇ ਤਰ੍ਹਾਂ ਹੀ UN 'ਚ ਵੀ ਇਸ ਤਰ੍ਹਾਂ ਹੀ ਅਪਰੋਚ ਕਰਦੇ ਆ। ਸੋ ਆਪਾਂ ਨੂੰ ਜਿਹੜਾ ਵਾ ਇਹ ਚਲੋ ਜੇ ਆਪਣਾ ਕੋਲ ਮਾਡਲ ਨਹੀਂ ਹੈਗਾ ਤੇ ਕਿਸੇ ਕੋਲ ਹੀ ਸਿੱਖ ਲਈਏ ਕਿ ਲੋਕ ਜਿਹੜੇ ਦੁਨੀਆ ਦੇ ਵਿੱਚ ਜਿਨ੍ਹਾਂ ਨੇ ਜਿਨ੍ਹਾਂ ਨੇ ਜੈਨੋਸਾਈਡ ਆਪਣੀ ਰੈਕਗਨਾਈਜ਼ ਕਰਾਈ ਹੈ ਜਾਂ ਲੌਬਿੰਗ ਕੀਤੀ ਆ, ਉਹ ਇਫੈਕਟਿਵਲੀ ਕਿੱਦਾਂ ਕੀਤੀ ਆ। ਪਰ ਇਸ ਪਾਸੇ ਆਪਾਂ ਨੂੰ ਲੱਗਦਾ ਹਜੇ, ਪਰ ਨਿਰਾਸ਼ ਵੀ ਨਹੀਂ ਹੈਗਾ ਮੈਂ। ਇੱਕ ਪਾਸੇ ਉਹ ਕੌਮ ਜਿਹੜੀ ਇੰਨੀ ਮਾਰਕੁੱਟ ਖਾ ਕੇ ਜੈਨੋਸਾਈਡ ਕਰਾ ਕੇ ਇਹਨਾਂ ਦੇਸ਼ਾਂ 'ਚ ਪਹੁੰਚੀ ਆ, ਉਹਨਾਂ ਨੇ ਇਸ ਕੌਜ਼ ਨੂੰ 40 ਸਾਲ ਤੱਕ ਭਾਰਤ ਸਰਕਾਰ ਦੀ ਸਾਰੀ ਕੋਸ਼ਿਸ਼ ਦੇ ਬਾਵਜੂਦ ਆਪਣੇ ਕੌਮੀ ਦੁੱਖ ਨੂੰ ਯਾਦ ਰੱਖਿਆ ਹੈ ਔਰ ਅੱਜ ਉਹਨੂੰ ਇੱਕ ਲੈਵਲ ਤੱਕ ਮਾਨਤਾ ਦਵਾਈ ਹੈ। ਇਹ ਬਹੁਤ ਮਾਣਯੋਗ ਗੱਲ ਹੈ। ਸਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ। ਮੈਂ ਢਿੰਡੀ ਕਲਾ ਦੀ ਗੱਲ ਨਹੀਂ ਕਰਦਾ ਕਿ ਆਪਾਂ ਬਿਲਕੁਲ ਕਹਿ ਰਹੀ ਕੀਤਾ ਹੀ ਕੱਖ ਨਹੀਂ, ਬਹੁਤ ਕੁਝ ਕੀਤਾ ਵਾ। ਹੁਣ ਸਾਨੂੰ ਇਹਨੂੰ ਨੈਕਸਟ ਲੈਵਲ ਤੇ ਲੈ ਕੇ ਜਾਣ ਦੀ ਲੋੜ ਹੈ। ਬਿਲਕੁਲ। ਦੇਖੋ ਤੁਸੀਂ ਜਿਹੜੀ ਰੀਸਟਰਕਚਰਿੰਗ ਦੀ ਗੱਲ ਕੀਤੀ ਆ ਜਾਂ ਰੀਆਰਗਨਾਈਜ਼ ਕਰਨਾ ਸਾਰੀ ਮੂਵਮੈਂਟ ਨੂੰ, ਮੈਨੂੰ ਲੱਗਦਾ ਵੀ ਇੱਕ ਆਪਣੇ ਸ਼ਬਦ ਵਰਤਿਆ ਜਾਂਦਾ ਵੀ ਕਲਾ ਵਰਤੀ ਆ। ਕਿਸਾਨ ਸੰਘਰਸ਼ ਤੋਂ ਲੈ ਕੇ ਤੇ ਜਿਵੇਂ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦੀ ਸ਼ਹਾਦਤ ਹੋਈ ਆ, ਵੀ ਉਸ ਤੋਂ ਬਾਅਦ ਜਿਹੜਾ ਮਾਹੌਲ ਬਦਲਿਆ। ਮੈਂ ਮੀਡੀਆ ਦੇ ਨਾਲ ਸੰਬੰਧ ਹੋਣ ਕਰਕੇ ਜਦੋਂ ਅਸੀਂ ਅੱਜ ਮੀਡੀਆ ਦਾ ਨੈਰੇਟਿਵ ਦੇਖਦੇ ਆ ਤਾਂ ਇਹ ਦੇਖ ਰਹੇ ਆ ਵੀ ਇਹ ਕਲਾ ਹੀ ਕੋਈ ਵਰਤ ਰਹੀ ਆ। ਪਰ ਹੁਣ ਇਸ ਮਾਹੌਲ ਜਿਹੜਾ ਇੱਕ ਪੁਸ਼ ਮਿਲਿਆ ਆ ਸਿੱਖ ਮੂਵਮੈਂਟ ਨੂੰ, ਉਹਨੂੰ ਅਗਲੇ ਪੜਾਅ ਤੱਕ ਲੈ ਕੇ ਜਾਣ ਲਈ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਸਿੱਖ ਜਥੇਬੰਦੀਆਂ ਨੂੰ, ਸਿੱਖ ਸੰਗਤਾਂ ਨੂੰ ਆਪਣੇ ਸਾਰੇ ਰਿਸੋਰਸਿਸ ਨੂੰ ਰੀਆਰਗਨਾਈਜ਼ ਕਰਨਾ ਚਾਹੀਦਾ ਹੈ ਤੇ ਜਿੱਥੇ ਉਹ ਵੱਧ ਇਫੈਕਟਿਵਲੀ ਤੁਹਾਨੂੰ ਪ੍ਰਾਪਤੀਆਂ ਕਰਵਾ ਸਕਣ, ਉਹਨਾਂ ਥਾਵਾਂ ਦੇ ਉੱਤੇ ਕੰਸਨਟਰੇਟ ਕਰਨਾ ਚਾਹੀਦਾ ਹੈ। ਤੇ ਇਹੀ ਮੈਨੂੰ ਲੱਗਦਾ ਵੀ ਅੱਜ ਸਾਡੀ ਇਸ ਗੱਲਬਾਤ ਦਾ ਜਿਹੜਾ ਮੈਸੇਜ ਆ। ਸੁਖਵਿੰਦਰ, ਆਖਰੀ ਗੱਲ ਜਿਹੜੀ ਤੁਸੀਂ ਗੱਲ ਕਰ ਰਹੇ ਨਾ ਕਿ ਇਹ ਚੜ੍ਹਦੀ ਕਲਾ ਦਾ ਦੌਰ ਹੈ, ਕਲਾ ਵਰਤੀ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੁਰੂ ਮਹਾਰਾਜ ਦੀ ਦੇਣ ਆ, ਉਹਨਾਂ ਨੇ ਆਪਣੀ ਪੰਥ ਦਾ ਹਮੇਸ਼ਾ ਖਿਆਲ ਰੱਖਿਆ, ਹਮੇਸ਼ਾ ਕਿਰਪਾ ਕੀਤੀ। ਪਰ ਇਹ ਜਿਹੜਾ ਟਾਈਮ ਫਰੇਮ ਹੁੰਦਾ ਨਾ, ਇਹ ਬਹੁਤ ਛੋਟਾ ਜਿਹਾ ਟਾਈਮ ਹੁੰਦਾ। ਇੱਕ ਵਿੰਡੋ ਖੁੱਲਦੀ ਆ ਕਿਸੇ ਵੀ ਕੌਮ ਲਈ, ਜੇ ਤੇ ਕੌਮ ਇਫੈਕਟਿਵਲੀ ਉਸ ਜਿਹੜੀ ਉਹਦੇ ਲਈ ਛੋਟੀ ਵਿੰਡੋ ਖੁੱਲਦੀ ਆ ਉਹ ਤੋਂ ਫਾਇਦਾ ਚੁੱਕ ਲੈਂਦੀ ਆ ਤੇ ਠੀਕ ਹੈ, ਨਹੀਂ ਤੇ ਦੁਨੀਆ ਦੇ ਹਾਲਾਤ ਬਦਲਦੇ ਆ, ਨਾਲ ਹੀ ਦੁਨੀਆ ਦੀ ਸਟ੍ਰੈਟਜੀ ਬਦਲ ਜਾਂਦੀ ਆ। ਜਿਹੜੇ ਲੋਕ ਅੱਜ ਆਏ ਆ ਨਾ, ਆਪਾਂ ਸੀਰੀਆ ਦੀ ਗੱਲ ਕਰ ਰਹੇ ਸੀ, ਸੀਰੀਆ ਦੇ ਵਿੱਚ ਜਿਹੜੀ ਸੰਸਥਾ ਅੱਜ ਜਿਹਨੇ ਪੂਰੇ ਸੀਰੀਅਨ ਰੀਜੀਮ ਨੂੰ ਉਲਟਾ ਕੇ ਰੱਖ ਦਿੱਤਾ ਵਾ, ਇਹ ਕਿਸੇ ਜ਼ਮਾਨੇ 'ਚ ਅਮਰੀਕਾ ਇਹਨਾਂ ਨੂੰ ਟੈਰਰਿਸਟ ਕਹਿੰਦਾ ਹੁੰਦਾ ਸੀ ਤੇ ਅਮਰੀਕਾ ਨੇ ਇਹਨਾਂ ਦੇ ਸਿਰ ਦੇ ਉੱਤੇ ਮਿਲੀਅਨਸ ਆਫ ਡਾਲਰ ਦਾ ਇਨਾਮ ਰੱਖਿਆ ਹੋਇਆ ਸੀ। ਅੱਜ ਉਹੀ ਲੋਕ ਜਿਹੜਾ ਉੱਥੇ ਸਰਕਾਰ ਬਣਾ ਗਏ ਆ ਤੇ ਅੱਜ ਅਮਰੀਕਾ ਤੇ ਦੁਨੀਆ ਸਾਰੀ ਉਹਨਾਂ ਨਾਲ ਗੱਲ ਕਰਨ ਲਈ ਬੈਠੀ ਹੈ। ਦੁਨੀਆ ਦੇ ਹਾਲਾਤ ਬਦਲਦੇ ਆ, ਕੋਈ ਪਤਾ ਨਹੀਂ ਲੱਗਦਾ ਕਿ ਕਿਹੜੀ ਗੱਲ ਕਿਹੜੇ ਪਾਸੇ ਨੂੰ ਚੱਲ ਜਾਣੀ ਆ। ਸੋ ਆਪਾਂ ਜਿਹੜਾ ਸਾਡੇ ਲਈ ਵਿੰਡੋ ਖੁੱਲੀ ਆ ਔਰ ਗੁਰੂ ਸਾਹਿਬ ਦੀ ਕਲਾ ਵਰਤੀ ਆ, ਇਸ ਤੋਂ ਆਪਾਂ ਫਾਇਦਾ ਚੁੱਕੀਏ। ਇਹ ਨਾ ਹੋਵੇ ਕਿ ਦੁਨੀਆ ਦੇ ਹਾਲਾਤ ਬਦਲ ਜਾਣ ਤੇ ਅਸੀਂ ਫਿਰ ਉੱਥੇ ਦੇ ਉੱਤੇ ਖਲੋਤੇ ਰਹਿ ਜਾਈਏ। ਬਿਲਕੁਲ ਨਹੀਂ। ਲਗਾਤਾਰ ਅਸੀਂ ਤੁਹਾਨੂੰ ਵੀ ਇਸ ਗੱਲ ਦੇ ਉੱਤੇ ਤੰਗ ਕਰਦੇ ਰਹਾਂਗੇ ਕਿ ਜਿਹੜੇ, ਕਿਉਂਕਿ TV 84 ਦੀ ਜ਼ਿੰਮੇਵਾਰੀ ਆ ਕਿ ਉਹ ਸੰਗਤਾਂ ਚਾਹੁੰਦੀਆਂ ਨੇ ਕਿ ਅਸੀਂ ਮੈਸੇਜ ਜਿਹੜਾ ਆ ਉਹ ਕਨਵੇ ਕਰੀਏ ਕਿ ਕਿਵੇਂ ਇਹਦਾ ਨੈਰੇਟਿਵ ਸਿੱਖ ਸੁਸਾਇਟੀ ਦੇ ਵਿੱਚ, ਸਿੱਖ ਸੰਗਤਾਂ ਦੇ ਵਿੱਚ ਐਸਟੈਬਲਿਸ਼ ਹੋਵੇ, ਘਟਨਾਵਾਂ ਨੂੰ ਕਿਵੇਂ ਦੇਖਿਆ ਜਾਵੇ। ਤਾਂ TV 84 ਤੇ ਜਿਹੜੀ ਆਸ ਆ ਅਸੀਂ ਉਹ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ
ਤੇ ਉਮੀਦ ਕਰਦੇ ਹਾਂ ਕਿ ਸਾਡੀ ਅੱਜ ਦੀ ਜਿਹੜੀ ਇਹ ਗੱਲਬਾਤ ਆ, ਇਹ ਵੀ ਕਾਫ਼ੀ ਜਿਹੜੀ ਦਰਸ਼ਕਾਂ ਨੂੰ ਡਿਟੇਲਡ ਇਨਫੋਰਮੇਸ਼ਨ ਆ, ਖ਼ਾਸ ਤੌਰ ਤੇ ਇੰਟਰਨੈਸ਼ਨਲ ਇੰਸਟੀਚਿਊਟਸ ਦੇ ਵਿੱਚ ਲੋਬਿੰਗ ਬਾਰੇ, ਕਿੱਥੇ ਸਾਡੀਆਂ ਤਾਕਤਾਂ ਨੇ, ਕਿੱਥੇ ਸਾਡੀਆਂ ਘਾਟਾਂ ਨੇ, ਕਿੱਥੇ ਕੰਮ ਕਰਨ ਦੀ ਲੋੜ ਆ, ਤੇ ਇਹ ਕਾਫ਼ੀ ਕੁਛ ਜਿਹੜਾ ਆ ਇਸ ਵੀਡੀਓ ਤੋਂ ਇੱਕ ਮੈਸੇਜ ਜਿਹੜਾ ਆ ਉਹ ਕਮਿਊਨਿਟੀ ਤੱਕ ਜਾਊਗਾ। ਤੇ ਸਾਡੇ ਨਾਲ ਇਹ ਗੱਲਬਾਤ ਕਰਨ ਦੇ ਲਈ, ਸਮਾਂ ਕੱਢਣ ਦੇ ਲਈ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਅਗਲੀ ਵਾਰ ਫੇਰ ਜਿਹੜਾ ਕੋਈ ਇਸ਼ੂ ਜਿਹੜਾ ਆ ਮੈਂ ਜਦੋਂ ਵੀ ਕੋਈ ਲੱਗਦਾ ਆ ਵੀ ਹੁਣ ਇੰਟਰਨੈਸ਼ਨਲ ਰਿਲੇਸ਼ਨਸ ਤੇ ਕੋਈ ਇਸ਼ੂ ਆ, ਤਾਂ ਮੈਨੂੰ ਇਹ ਹੁੰਦਾ ਵੀ ਡਾਕਟਰ ਸਾਹਿਬ ਨੂੰ ਕਾਲ ਕਰੋ ਤੇ ਇਹ ਸ਼ੋਅ ਕਰੋ। ਤੇ ਜ਼ਰੂਰ ਤੁਹਾਡੇ ਨਾਲ ਫੇਰ ਅਗਲੇ ਪ੍ਰੋਗਰਾਮ ਵਿੱਚ ਮੁਲਾਕਾਤ ਕਰਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਤੇ ਸਾਰੇ ਦਰਸ਼ਕਾਂ ਦਾ ਵੀ ਮੈਂ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਨਾਲ ਜੁੜੇ ਹੋ, ਸਾਡੀ ਗੱਲਬਾਤ ਨੂੰ ਸੁਣਦੇ ਹੋ। ਤੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਜਿਹੜੇ ਇੰਸਟੀਚਿਊਟਸ ਨੇ ਉਹਨਾਂ ਨੂੰ ਸਟਰੋਂਗ ਕਰਨ ਦੀ ਲੋੜ ਆ। ਟੀਵੀ 84 ਵੀ ਤੁਹਾਡਾ ਅਦਾਰਾ ਆ, ਪੰਥ ਦੀ ਆਵਾਜ਼ ਆ। ਤੇ ਟੀਵੀ 84 ਨੂੰ ਵੀ ਲਗਾਤਾਰ ਤੁਸੀਂ ਸਪੋਰਟ ਕਰਦੇ ਆਏ ਹੋ, ਪਰ ਜੇ ਹੁਣ ਆਵਾਜ਼ ਨੂੰ ਹੋਰ ਵੱਡੇ ਪੱਧਰ ਤੇ ਪਹੁੰਚਾਉਣਾ ਤਾਂ ਤੁਹਾਡੀ ਸਪੋਰਟ ਦੀ ਲੋੜ ਆ। ਸਾਡੀਆਂ ਵੀਡੀਓਜ਼ ਨੂੰ ਹੋਰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰੋ, ਕਿਉਂਕਿ ਰਿਸਟ੍ਰਿਕਸ਼ਨਸ ਨੇ ਗਵਰਨਮੈਂਟ ਦੀਆਂ, ਤਾਂ ਤੁਹਾਡੇ ਸ਼ੇਅਰਸ ਦੇ ਨਾਲ ਗੱਲ ਹੋਰ ਅਗਾਂਹ ਤੱਕ ਜਾਂਦੀ ਹੈ। ਤੇ ਇਸ ਤੋਂ ਇਲਾਵਾ ਹਰ ਤਰ੍ਹਾਂ ਦੀ ਜਿਹੜੀ ਮਦਦ ਆ ਡੋਨੇਸ਼ਨਸ ਦੇ ਰੂਪ ਦੇ ਵਿੱਚ ਤੁਸੀਂ ਟੀਵੀ 84 ਨੂੰ ਕਰ ਸਕਦੇ ਹੋ। ਤੁਸੀਂ ਸਾਡੀ ਵੈਬਸਾਈਟ ਤੋਂ ਜਾਣਕਾਰੀ ਲੈ ਸਕਦੇ ਹੋ, tv84.tv ਤੋਂ। ਤੇ ਮਤਲਬ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮੁੱਦੇ ਤੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।